ਜਦੋਂ ਅਸੀਂ ਘਰੋਂ ਨਿਕਲੇ ਹਾਂ ਮੇਰਾ ਮਾਈ ਵੀ ਮੇਰਾ ਬਾਪ ਵੀ ਸੀ ਨਾਲ, ਮੇਰੇ ਮਾਮੇ ਨਾਲ, ਮਾਮੀਆਂ ਨਾਲ, ਸਾਰੇ ਇੱਕੋ ਥਾਂ ਇਕੱਠੇ ਅੱਛਾ। ਰਹੇ ਹਾਂ ਅਸੀਂ। ਉੱਥੇ ਆਣ ਕੇ ਜਦੋਂ ਇਹ ਗੜਬੜਾ ਵੱਜਾ, ਹੂੰ ਜਸਾ ਪਿਆ, ਹੂੰ। ਉੱਥੇ ਮੇਰੇ ਮਾਮੇ ਵੀ ਮਾਰੇ ਗਏ, ਮੇਰਾ ਪਿਓ ਵੀ ਮਾਰਿਆ ਗਿਆ। ਅੱਛਾ, ਤੁਹਾਡੀ ਸਿਰਫ ਅੱਖਾਂ ਦੇ ਸਾਹਮਣੇ। ਸਿਰਫ ਅਸੀਂ ਤਿੰਨ ਜੀ ਬਚ ਕੇ ਉੱਥੋਂ ਆਏ, ਇੱਕ ਮੇਰਾ ਮਾਮਾ ਤੇ ਇੱਕ ਮੇਰੀ ਮਾਈ। ਤੇ ਇੱਕ ਤੁਸੀਂ। ਹਾਂ, ਮੇਰੇ ਵੀ ਵੱਜੀ ਸੀ ਲੱਕ 'ਚ ਤੁਹਾਡੇ ਕੀ ਮਾਰਿਆ ਸੀ ਉਹਨਾਂ ਨੇ? ਤਲਵਾਰ ਮਾਰੀ ਸੀ। ਕਿਹੜੀ ਜਗ੍ਹਾ ਤੇ ਨਿਸ਼ਾਨ ਹੈਗਾ? ਹਾਂ, ਆ ਵੇਖਾਂ ਪਿਛਲੇ ਬੰਨੇ ਨਿਸ਼ਾਨ। ਕੋਲ ਗਿਆ, ਹੂੰ ਮੈਂ ਉਹਨੂੰ ਜਾ ਕੇ ਆਵਾਜ਼ ਦਿੱਤੀ ਹੈ ਮਾਮਾ। ਹੂੰ। ਉਹ ਉਹਨਾਂ ਦੇ ਵਿੱਚੋਂ ਇੱਕ ਮੇਰੇ ਮਗਰ ਨਾ ਛੁੱਟਾ। ਅੱਛਾ, ਤੁਸੀਂ ਉਦੋਂ ਬੱਚੇ ਸੀ ਤੇ ਫਿਰ ਵੀ ਤੁਹਾਡੇ ਪਿੱਛੇ। ਛੋਟੇ ਸਾਂ ਮੈਂ 10 ਕਰਮਾਂ ਦੇ ਜਾਂ 20 ਤੇ ਜਾ ਕੇ ਮੈਂ ਕਿੱਦਾਂ ਕਿ ਨੱਸਣਾ। ਹੂੰ। ਉਹਨੇ ਮੇਰੇ ਤਲਵਾਰ ਮਾਰੀ ਇਹ ਜਿਹੜੀ ਮੋਢੇ ਤੇ ਲੱਗੀ ਧੌਣ ਵਿੱਚ, ਅੱਛਾ ਤੇ ਵੱਜ ਮੋਢੇ ਤੇ ਗਈ। ਮੈਂ ਡਿੱਗ ਜੂ ਪਿਆ ਅੱਗੋਂ ਆਇਆ ਨੂੰ। ਅੱਛਾ। ਮੈਂ ਤੇ ਉਹਦਾ ਵੇਖਿਆ। ਮੁੜ ਕੇ ਸਾਡੇ ਘਰ ਦਾ ਜੀ ਮੈਨੂੰ ਕੋਈ ਨਹੀਂ ਸ਼ਾਮਾਂ ਤੱਕ ਲੱਭਾ। ਨਹੀਂ, ਤੁਸੀਂ ਜਦੋਂ ਵੱਜ ਗਈ ਤੁਹਾਡੇ, ਤੁਸੀਂ ਉੱਥੇ ਪਏ ਰਹੇ? ਮੈਂ ਫਿਰ ਉੱਥੇ ਹੀ ਡਿੱਗ ਪਿਆ। ਹੂੰ। ਥੋੜੀ ਦੇਰ ਬਾਅਦ ਹਾਂਜੀ। ਉੱਠਿਆ ਮੈਂ, ਹੂੰ। ਤੇ ਉੱਥੇ ਜਿਹੜੇ ਵਧੇ ਖਚੇ ਲੋਕ ਜ਼ਖਮੀ ਜ਼ਖਮਾਈ ਹੋਏ ਸੀ ਹਾਂਜੀ। ਖਲਕ, ਉਹ ਫਿਰ ਉਹਨਾਂ ਮਾਰ ਵੱਢ ਕਰਕੇ ਹਾਂਜੀ। ਉਹ ਫਿਰ ਡਹਿ ਪਏ ਲੁੱਟ ਮਾਰ ਕਰਨ, ਡੰਗਰ ਦੀ, ਵੱਛੇ ਦੀ, ਅੱਛਾ। ਹੋਰ ਸਮਾਨ ਦੀ। ਫਿਰ ਉਹ ਇਸ ਗੱਲੋਂ ਹਟ ਗਏ। ਉਹਨਾਂ ਉੱਥੋਂ ਫੈਰ ਖੋਲ੍ਹਤਾ ਅੱਛਾ। ਤੇ ਸਿੱਧਾ ਖੋਲਿਆ ਵਿੱਚ ਕਾਫਲੇ ਦੀ ਸਿੱਧਾ। ਸਹੀ। ਉਹ ਦੋ ਚੋਂ ਬੰਦਿਆਂ ਨੂੰ ਫੈਰ ਵੱਜ ਗਿਆ। ਹੂੰ ਜਦੋਂ ਉਹਨਾਂ ਪਹਿਲਾ ਹੀ ਫੈਰ ਕੀਤਾ ਨਾ, ਹੂੰ। ਖੜਾਕ ਉਹਨਾਂ ਗੱਲ ਜੋ ਗਿਣੀ ਹੂੰ ਅੱਗੇ, ਦੋਵਾਂ ਸਾਈਡਾਂ ਦੇ ਫਸਲਾਂ ਸੀ, ਕਮਾਦ, ਜਵਾਰਾਂ, ਚਰੀਆਂ ਬੇਬਹਾ। ਅੱਛਾ। ਦੋਵਾਂ ਸਾਈਡਾਂ ਤੋਂ ਨਿਕਲ ਕੇ ਖਲਕਤ ਪੈ ਗਈ ਕਾਫਲੇ। ਅੱਛਾ, ਉਹਨਾਂ ਦੇ ਵਿੱਚ ਵੀ ਬੰਦੇ ਸੀ? ਦੋਵਾਂ ਪਾਸਿਆਂ ਤੋਂ। ਹੂੰ। ਜਸਾ ਅੱਗੇ ਬੈਠਾ ਸੀ ਉੱਥੇ। ਅੱਛਾ, ਲੋਕ ਕੇ ਬੈਠਾ ਸੀ। ਇਹ ਸਹੀ ਸਲਾਮਤ ਸੀ। ਇੱਕ ਦਿਨ ਫਿਰ ਇਹ ਪਿੰਡ ਸਾਡੇ ਜਿਹੇ ਗਏ ਨੇ, ਹਾਂਜੀ। ਉਹਨਾਂ ਨੇ ਸਾਡੀ ਮਸਜਿਦ ਨੂੰ ਅੱਗ ਲਾ ਦਿੱਤੀ। ਓ ਹੋ ਤੇ ਫਿਰ ਇਹਦੇ ਜਿਹੜੇ ਸਿੱਖ ਹਿੰਦੂ ਖੱਤਰੀ ਜੋ ਵੀ ਹੈ ਸਨ, ਹਾਂਜੀ, ਉਹਨਾਂ ਅੱਗੇ ਗਏ ਤੇ ਮਸਜਿਦ ਨੂੰ ਅੱਗ ਲੱਗੀ। ਅੱਛਾ। ਫਿਰ ਇਹਨਾਂ ਨੇ ਜਾ ਕੇ ਉਹ ਚਾਰਾ ਮਾਰਿਆ। ਹੂੰ। ਕੁਰਾਨ ਸ਼ਰੀਫ ਜਿਹੜੇ ਸੀ ਪੜ੍ਹ ਕੇ ਇਹਨਾਂ ਨੇ ਖੂਹੀ ਲੱਗੀ ਸੀ ਵਿੱਚ ਪਾਣੀ ਵਾਲੀ, ਉਹਦੇ ਵਿੱਚ ਸੁੱਟੇ। ਅੱਛਾ। ਉਹ ਫਿਰ ਇਹਨਾਂ ਨੂੰ ਆਣ ਕੇ ਸਿੱਖ ਪਏ ਆ ਪਿੰਡ ਦੇ ਵਿੱਚ ਬੰਦਿਆਂ ਨੂੰ। ਹੂੰ। ਜਿਵੇਂ ਹੁਣ ਇੱਧਰੋਂ ਜੋ ਆਉਂਦੇ ਨੇ, ਮਸਜਿਦ ਵੀ ਬਾਹਰ ਸੀ। ਅੱਛਾ। ਇਹ ਫਿਰ ਨੱਸ ਉੱਠੇ ਨੇ ਉੱਥੋਂ। ਅੱਛਾ। ਨੱਸ ਕੇ ਅੱਗੇ ਫਸਲਾਂ 'ਚ ਵੜ ਗਏ। ਉੱਥੋਂ ਵੜਦੇ ਵੜਾਉਂਦੇ ਨਿਕਲੇ। ਹੂੰ। ਇੱਕ ਬੰਦਾ ਫਿਰ ਉੱਥੇ ਸਾਡਾ ਮਾਰਿਆ ਗਿਆ। अस्सलाम वालेकुम, सत श्री अकाल, आदाब दोस्तों। अज असी इस वेले पिंड भिखियां, डेरा भिखियां भी जिन्हों कहा जाता है, लेकिन इस टाइम तो यह पिंड बन चुका है। 47 तो पहले भिखियां इनू कहा जाता सी, वरना का डेरा सी है, तो जिला तो तहसील इहदी शुखूपुर है। तो अज असी इत्थे एक बजुर्ग राजपूत खानदान दे बैठे ने साडे कोल। इन्हां दी आप बीती सुनांगे। 47 वेले इन्हां ने की कुछ अपने उत्थे गवाया, अपने बजुर्गों दियां लाशां खुद वेखियां इन्हां ने अपनी अखीं। सारी कहानी सुनने की कोशिश करते हैं इन्हां बजुर्गों के नाल। आओ मिलते हैं इन्हां दे नाल ते गलबात साझी करते हैं। अस्सलाम वालेकुम। वालेकुम सलाम। की हाल चाल है बजुर्गो? ठीक ठाक। बजुर्गो सब ने पहले अपना नाम दस देना। बशीर अहमद। बशीर अहमद। तुहाडे वालिद साहब का की नाम सी?
ਨਿਆਮਤ ਅਲੀ, ਨਿਆਮਤ ਅਲੀ। ਤੇ ਦਾਦਾ ਜੀ ਦਾ? ਗੁਲਾਮ ਹਮਦ, ਗੁਲਾਮ ਮੁਹੰਮਦ। ਕਿਹੜੀ ਬਰਾਦਰੀ ਆਪਣੀ? ਰਾਜਪੂਤ, ਰਾਜਪੂਤ। ਗੋਤ ਕਿਹੜੀ ਹੈ? ਲਖਣਪਾਲ ਪੱਟੀ। ਲਖਨਪਾਲ ਭੱਟੀ। ਹਾਂ। ਸਹੀ ਹੋ ਗਿਆ। ਬਜ਼ੁਰਗੋ, ਪੁਰਾਣੀਆਂ ਗੱਲਾਂ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ 47 ਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ। ਪਿੱਛੇ ਆਪਣਾ ਕਿਹੜਾ ਪਿੰਡ ਸੀ? ਪਿੰਡ ਕਾਦੀਆਂ ਰਾਜਪੂਤਾਂ ਦੀਆਂ। ਕਾਦੀਆਂ ਰਾਜਪੂਤਾਂ ਦੀਆਂ। ਹਾਂ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਪਿੰਡ ਲੱਗਦੇ ਸੀ ਜੰਗਲੇ, ਹਾਂਜੀ। ਬਿਸ਼ਨੀਵਾਲ, ਸਹੀ ਹੋ ਗਿਆ। ਮਸ਼ਾਹਪੁਰਾ, ਹੂੰ ਦਬੁਰਜੀ, ਹੂੰ ਹੂੰ ਘਣੀਏ ਕੇ। ਹੂੰ। ਇਹ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਜ਼ਿਲ੍ਹਾ ਉਹਨਾਂ ਦਾ ਇਹੋ ਹੀ ਸੀ, ਗੁਰਦਾਸਪੁਰ। ਹਾਂਜੀ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਅੱਛਾ, ਬਟਾਲਾ। ਸਹੀ ਹੋ ਗਿਆ। ਇਹਨਾਂ ਪਿੰਡਾਂ ਦਾ ਇੱਕੋ ਹੀ ਜ਼ਿਲ੍ਹਾ ਸੀ ਜੀ, ਇੱਕੋ ਹੀ ਹਾਲ। ਸਹੀ ਹੋ ਗਿਆ। ਕਿੱਡਾ ਕੁ ਪਿੰਡ ਸੀ ਆਪਣਾ? ਪਿੰਡ ਉਹ ਹੈ ਸੀ ਕੋਈ 200-250 ਘਰ ਹੈ ਸੀ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਬਰਾਦਰੀ ਉੱਥੇ ਰਾਜਪੂਤ ਸਨ, ਹੂੰ। ਘੁਮਿਆਰ ਵੀ ਸਨ, ਅੱਛਾ। ਲਵਾਰ ਬੜੇ, ਹੂੰ। ਸਾਈਆਂ ਦੀ ਪੂਰੀ ਠੱਠੀ। ਅੱਛਾ। ਤੇ ਹੋਰ ਕਿਹੜੇ ਸੀਗੇ? ਮਾਛੀ ਵੀ ਸਨ। ਸਿੱਖ ਵੀ ਰਹਿੰਦੇ ਸੀ? ਨਹੀਂ, ਸਿੱਖਾਂ ਦਾ ਕੋਈ ਘਰ ਨਹੀਂ, ਖੱਤਰੀਆਂ ਦਾ ਇੱਕ ਘਰ। ਇੱਕ ਘਰ ਸੀ ਖੱਤਰੀਆਂ ਦਾ? ਹਾਂ। ਕੋਈ ਨਾਂ ਚੇਤਾ ਖੱਤਰੀ ਦਾ ਕਿਹੜਾ? ਨਹੀਂ ਨਹੀਂ, ਉਹਦਾ ਸਾਨੂੰ ਕੋਈ ਨਾਂ ਅੱਛਾ, ਚੇਤਾ। ਉਹਦਾ ਨਹੀਂ ਪਤਾ। ਆਲੇ ਦੁਆਲੇ ਸਿੱਖਾਂ ਦੇ ਪਿੰਡ ਕਿਹੜੇ ਸੀ ਜਿਹੜੇ ਵਸਦੇ ਸਨ ਸਹੀ? ਸਿੱਖਾਂ ਦੇ ਪਿੰਡ ਇਸੇ ਤਰ੍ਹਾਂ ਹੀ ਰਲਵੇਂ ਮਿਲਵੇਂ। ਜਿਹੜੇ ਨਾਂ ਤੁਹਾਨੂੰ ਯਾਦ ਆ ਉਹ ਦੱਸ ਦਿਓ ਇੱਕ ਅੱਧੇ ਦਾ। ਜੰਗਲੇ ਸਿੱਖਾਂ ਦਾ ਪਿੰਡ ਸੀ? ਸਿੱਖਾਂ ਦਾ ਵੀ, ਮੁਸਲਮਾਨਾਂ ਦਾ ਵੀ। ਅੱਛਾ। ਹੋਰ ਕਿਹੜਾ ਪਿੰਡ ਦੱਸਿਆ? ਬਿਸ਼ਨੀਵਾਲ ਜਿਹੜਾ ਸੀਗਾ ਉਹ ਸਾਰਾ ਮੁਸਲਮਾਨਾਂ ਦਾ ਹੀ ਪਿੰਡ ਸੀ। ਹੂੰ। ਮਸਾਹਪੁਰਾ ਵੀ ਮੁਸਲਮਾਨਾਂ ਦਾ ਪਿੰਡ ਸੀ। ਕਿਹੜੀ ਬਰਾਦਰੀ ਜ਼ਿਆਦਾ ਉੱਥੇ? ਰਾਜਪੂਤ ਰਹਿੰਦੇ ਸੀ? ਉੱਥੇ ਬਰਾਦਰੀ ਰਾਜਪੂਤ, ਰਾਈ ਤੇ ਜੱਟ ਰਹਿੰਦੇ। ਸਹੀ ਹੋ ਗਿਆ। ਤੇ ਤੁਹਾਡੇ ਪਿੰਡ ਦੇ ਵਿੱਚ ਜ਼ਿਆਦਾ ਰਾਜਪੂਤ ਸਨ? ਆਹੇ ਤੇ ਜ਼ਿਆਦਾ ਰਾਜਪੂਤ ਸੀ। ਕਿੰਨੀਆਂ ਲੰਬੜਦਾਰੀਆਂ ਸੀ? 2। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਸ਼ੇਰ ਮੁਹੰਮਦ ਸੀ, ਹਾਂਜੀ। ਇੱਕ ਨਾ ਹਿੰਮਤ ਖਾਨ। ਹਿੰਮਤ ਖਾਨ। ਹਾਂ। ਸਹੀ ਹੋ ਗਿਆ। ਪਿੰਡ ਤੁਹਾਡਾ ਜ਼ਮੀਨ ਚੰਗੀ ਸੀ ਉੱਥੋਂ ਦੀ? ਹਾਂਜੀ, ਜ਼ਮੀਨ ਠੀਕ ਠਾਕ ਸੀ। ਨਹਿਰਾਂ ਲੱਗਦੀਆਂ ਸੀ ਨਾਲ? ਹਾਂਜੀ, ਨਹਿਰੀ ਪਾਣੀ ਲੱਗਦਾ 6 ਮਾਈ। ਅੱਛਾ। 6 ਮਹੀਨੇ। 6 ਮਹੀਨੇ ਨਹਿਰ ਚੱਲਦੀ ਸੀ? 6 ਮਹੀਨੇ ਬੰਦ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਸਕੂਲ 5ਵੀਂ ਦਾ ਹੈਗਾ। ਪੜ੍ਹਨ ਜਾਂਦੇ ਰਹੇ? ਨਹੀਂ, ਅਸੀਂ ਤਾਂ ਨਹੀਂ ਜਾਂਦੇ ਰਹੇ, ਵੈਸੇ ਸਕੂਲ 5ਵੀਂ ਦਾ ਸੀ। ਅੱਛਾ, ਹੈਗਾ ਸੀ? ਹੈਗਾ। ਸਹੀ ਹੋ ਗਿਆ। ਆਪਣੀਆਂ ਜ਼ਮੀਨਾਂ ਉਧਰ ਕਿੰਨੀ ਕੁ ਜ਼ਮੀਨ ਸੀ? ਆਪਣੀ ਜ਼ਮੀਨ ਜਿਹੜੀ ਸੀਗੀ ਉੱਥੇ ਮੈਂ ਆਪਣੇ ਨਾਨਕਿਆਂ ਕੋਲ ਰਹਿੰਦਾ। ਕਿਹੜੇ ਪਿੰਡ? ਆਦੀ। ਅੱਛਾ, ਤੁਹਾਡਾ ਆਪਣਾ ਪਿੰਡ ਕਿਹੜਾ ਸੀ? ਮੇਰਾ ਪਿੰਡ ਤੇ ਇੱਧਰ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਸੀ। ਮੈਂ ਤਾਂ ਉਹ ਵੇਖਿਆ ਡਿੱਠਾ ਹੀ ਮੇਰਾ ਪਿੰਡ ਕਿੱਥੇ ਹੈ ਤੇ ਕਿੱਥੇ ਨਹੀਂ। ਅੱਛਾ, ਤੁਸੀਂ ਆਪਣੇ ਨਾਨਕਿਆਂ ਦੇ ਉੱਥੇ ਰਹਿੰਦੇ? ਅਸੀਂ ਇੱਥੇ ਹੀ, ਮੈਂ ਰਿਹਾ ਹੀ ਇੱਥੇ ਸਾਰੀ ਉਮਰ, ਇੱਥੇ ਹੀ ਜੰਮਿਆ, ਇੱਥੇ ਹੀ ਪਲਿਆ, ਅੱਛਾ। ਇੱਥੇ ਹੀ ਇਹਨਾਂ ਦੇ ਨਾਲ ਹੀ ਗਾਂ ਇੱਥੇ ਆ ਗਿਆ। ਅੱਛਾ, ਚਲੋ ਵੀ ਅਸੀਂ ਤੁਹਾਡੇ ਕੋਲ ਪੁੱਛਦੇ ਹਾਂ, ਥੋੜ੍ਹੀਆਂ ਪਿੰਡ ਦੀਆਂ ਹੋਰ ਗੱਲਾਂ ਪੁੱਛ ਲਈਏ। ਕਿੰਨੀਆਂ ਮਸਜਿਦਾਂ ਸੀ ਉੱਥੇ? ਸਾਡੇ ਪਿੰਡ ਇਸ ਵਿੱਚ ਇੱਕੋ ਮਸਜਿਦ ਸੀ। ਇੱਕੋ ਹੀ ਮਸਜਿਦ ਸੀ? ਇੱਕੋ ਹੀ ਮਸਜਿਦ, ਆਲੇ ਸੁਨਤ ਜਮਾਤ। ਪੱਕੀ ਸੀ ਕਿ ਕੱਚੀ ਸੀ? ਪੱਕੀ। ਤੇ ਜਿਹੜੇ ਘਰ ਸੀ ਤੁਹਾਡੇ ਨਾਨਕਿਆਂ ਦੇ ਜਿੱਥੇ ਤੁਸੀਂ ਰਹਿੰਦੇ ਸੀ, ਹਾਂ, ਪੱਕੇ ਸੀ ਜਾਂ ਕੱਚੇ ਸੀ? ਕੱਚੇ। ਅੱਛਾ, ਕੱਚੇ। ਕੱਚੇ। ਤੇ ਜਿਹੜੇ ਲੰਬੜਦਾਰਾਂ ਦੇ ਘਰ ਸਨ ਉਹ ਵੀ ਪੱਕੇ ਸਨ ਜਾਂ ਕੱਚੇ? ਉਹ ਵੀ ਕੱਚੇ ਸੀ। ਪੂਰਾ ਪਿੰਡ ਹੀ ਕੱਚਾ ਸੀ? ਕੱਚਾ ਹੀ ਸੀਗਾ। ਇੱਕ ਸਿਰਫ ਵਿੱਚ ਘਰ ਸੀਗਾ, ਉਹ ਮਹਿਕਮੇ ਡਾਕ ਵਾਲਿਆਂ 'ਚ ਲੱਗਾ ਸੀ। ਉਹਦਾ ਮਕਾਨ ਵੀ ਪੱਕਾ ਸੀ, ਉੱਤੇ ਚਬਾਰੇ ਵੀ ਸੀਗੇ। ਅੱਛਾ। ਹਾਂ। ਉਹਦਾ ਕੀ ਨਾਂ ਸੀ? ਉਹਦਾ ਪਤਾ? ਉਹਦੇ ਨਾਂ ਸੀ ਨੱਥੇ ਖਾਂ। ਨੱਥੇ ਖਾਂ। ਰਾਜਪੂਤ ਹੀ ਸੀ ਉਹ ਵੀ? ਹਾਂ, ਰਾਜਪੂਤ। ਸਹੀ ਹੋ ਗਿਆ। ਤੇ ਜਿਹੜੇ ਤੁਹਾਡੇ ਨਾਨਕਿਆਂ ਦੇ ਉਹਨਾਂ ਦਾ ਕੀ ਨਾਂ ਸੀ, ਨਾਨਾ ਜੀ ਦਾ? ਉਹਨਾਂ ਦਾ ਨਾਂ ਸੀ ਜੀ, ਮੇਰੇ ਮਾਮਿਆਂ ਦੇ ਨਾਂ ਸਨ। ਨਾਨੇ ਤੇ ਮਰਖਬ ਗਏ ਸੀ ਉਦੋਂ। ਅੱਛਾ, ਕੀ ਨਾਂ ਸੀ ਮਾਮਿਆਂ ਦਾ? ਇੱਕ ਨਾ ਫਤਿਹ ਮੁਹੰਮਦ ਸੀ, ਅੱਛਾ। ਇੱਕ ਨਾ ਮੁਹੰਮਦ ਸ਼ਫੀ। ਅੱਛਾ, ਮੁਹੰਮਦ ਸ਼ਫੀ। ਹਾਂ, ਇੱਕ ਨਾ ਜਲਾਲ। ਇਹ ਸਾਡੇ ਮੇਰੇ ਮਾਮੇ। ਸਹੀ ਹੋ ਗਿਆ। ਤੇ ਬਜ਼ੁਰਗੋ, ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂ, ਉਦੋਂ ਕਿੱਦਾਂ ਤੁਹਾਡੇ ਲੋਕਾਂ ਨੂੰ ਪਤਾ ਚੱਲਿਆ ਕਿ ਵੀ ਪਾਕਿਸਤਾਨ ਬਣ ਗਿਆ, ਅਸੀਂ ਇੱਥੋਂ ਚਲੇ ਜਾਣਾ? ਉਹ ਸਾਰੀ ਕਹਾਣੀ ਸਾਨੂੰ ਦੱਸੋ। ਉਹ ਸਾਡੇ ਪਿੰਡ ਦੇ ਲਵਾਰ ਜਿਹੜੇ ਸੀ ਨਾ, ਲਵਾਰ, ਹਾਂਜੀ, ਉਹ ਠੇਕੇ ਚੁੱਕਦੇ ਸੀ। ਨਹੀਂ ਆ ਪਿੰਡਾਂ ਵਾਲੀਆਂ ਕਾਰਾਂ ਨਹੀਂ ਕਰਦੇ। ਅੱਛਾ। ਠੇਕੇ ਚੁੱਕਦੇ ਸੀ, ਨਹਿਰਾਂ ਦੇ ਪੁਲ ਵੱਜਦੇ ਨੇ, ਇਹੋ ਜਿਹੇ ਵੱਡੇ ਵੱਡੇ ਉਹਨਾਂ ਠੇਕੇ ਚੁੱਕਣੇ। ਅੱਛਾ। ਤੇ ਕੁਛ ਉਹ ਪੜ੍ਹੇ ਲਿਖੇ ਵੀ ਹੈ ਸੀ। ਅੱਛਾ। ਲਵਾਰ ਪੜ੍ਹੇ ਲਿਖੇ ਵੀ ਸਨ। ਹੂੰ। ਤੇ ਉਹਨਾਂ ਦਾ ਕੰਮ ਹੁੰਦਾ ਹੈ ਜੀ, ਸੁਬਾਹ ਪਿੰਡੋਂ ਚਲੇ ਜਾਣਾ, ਹਾਂਜੀ,
ਉਹਨਾਂ ਰੱਖੇ ਹੁੰਦੇ ਆਪਣੇ ਸਾਈਕਲ, ਉਦੋਂ ਸਾਈਕਲ ਹੀ ਹੁੰਦੇ ਸੀ। ਅੱਛਾ ਤੇ ਸਾਰੀ ਦਿਹਾੜੀ ਉਹਨਾਂ ਜਾ ਕੇ ਆਪਣੀਆਂ ਲੇਬਰਾਂ ਕੋਲੋਂ ਕੰਮ ਕਰਾਉਣਾ, ਅੱਛਾ ਸ਼ਾਮਾਂ ਨੂੰ ਉਹਨਾਂ ਵਾਪਸ ਆ ਜਾਣਾ ਪਿੰਡ। ਆਹ ਸਹੀ ਹੋ ਗਿਆ। ਮੁੰਨਾ ਲਿਆ ਕੇ ਪਿੰਡ ਪੂਰੇ ਨੂੰ ਖਬਰਾਂ ਦੇਣੀਆਂ ਅੱਛਾ ਵੀ ਅੱਜ ਆਹ ਹੋ ਗਿਆ, ਅੱਜ ਆਹ ਹੋ ਗਿਆ, ਕਿਉਂ ਜੀ ਅੱਜ ਆਹ ਹੋਣ ਡਿਆ। ਜਦੋਂ ਇਹ ਕੰਮ ਬਣ ਗਿਆ ਉਦੋਂ ਵੀ ਉਹਨਾਂ ਨੇ ਆਣ ਕੇ ਆਖਿਆ ਲੈ ਵੀ ਕੰਮ ਖਰਾਬ ਹੋ ਗਿਆ ਤੇ ਅੱਛਾ ਇਹ ਸਾਡਾ ਪਿੰਡ ਜਾਂ ਜ਼ਿਲ੍ਹਾ ਜਿਹੜਾ ਇਹ ਹਿੰਦੁਸਤਾਨ 'ਚ ਚਲਿਆ ਗਿਆ, ਅੱਛਾ ਇੰਡੀਆ ਚਲਿਆ ਗਿਆ। ਸਹੀ। ਪਹਿਲੋਂ ਇਹ 2 ਜ਼ਿਲ੍ਹਿਆਂ ਦੇ ਸੀ ਵੀ ਪਾਕਿਸਤਾਨ ਵਿੱਚ ਨੇ, ਅੰਮ੍ਰਿਤਸਰ ਇਹ ਗੁਰਦਾਸਪੁਰ 36 ਜ਼ਿਲ੍ਹਿਆਂ ਚੋਂ ਵਿੱਚ ਆਉਂਦੇ ਆ। ਵਿੱਚ ਆਉਂਦੇ ਸੀ। ਅੱਛਾ ਮਗਰੋਂ ਇਹ ਪਤਾ ਹੀ 8 ਪੈਰ ਲੰਘੇ ਨੇ ਜਾਂ ਦਿਹਾੜੀ ਲੰਘੀ ਆ ਤੇ ਮਗਰੋਂ ਐਲਾਨ ਹੋ ਗਿਆ ਵੀ ਇਹ ਵੀ ਇੰਡੀਆ ਚਲੇ ਗਏ ਤੇ ਤੁਸੀਂ ਇੱਥੋਂ ਆਪਣਾ ਚਾਰਾ ਕਰੋ। ਅੱਛਾ ਹੈਂ ਸਹੀ। ਇਹ ਫਿਰ ਲੋਕ ਉੱਥੋਂ ਉੱਠ ਖਲੋਤੇ ਨੇ, ਉੱਠ ਗਏ ਫਿਰ ਸ਼ਹਿਰ ਬਟਾਲੇ ਆ ਗਏ। ਜਦੋਂ ਤੁਸੀਂ ਉੱਥੋਂ ਉੱਠੇ ਸਹੀ ਸਲਾਮਤ ਉੱਠੇ ਸੀ, ਕੋਈ ਹਮਲਾ ਤਾਂ ਨਹੀਂ ਹੋਇਆ? ਕੋਈ ਸਾਡੇ ਨਾਲ ਪਿੰਡ ਕੋਈ ਗੱਲਬਾਤ ਨਹੀਂ ਹੋਈ ਕਿ ਨਾ ਚਫੇਰੇ ਦੇ ਪਿੰਡਾਂ ਦੀ ਇੰਨੀ ਜ਼ਰੂਰਤ ਹੀ ਸੀਗੀ ਵੀ ਇਹਨਾਂ ਨਾਲ ਆਣ ਕੇ ਕੁਝ ਕਰਨ। ਅੱਛਾ ਆਹ ਦਬਦਬਾ ਹੈ ਸੀ ਪਿੰਡ ਦੇ ਵਿੱਚ। ਇਹ ਜਦੋਂ ਉਦੋਂ ਉੱਠੇ ਨੇ ਨਾ ਫਿਰ ਹਾਂਜੀ ਇਹ ਸਹੀ ਸਲਾਮਤੀ ਉੱਠ ਕੇ ਤੇ ਬਟਾਲੇ ਸ਼ਹਿਰ ਆ ਗਿਆ। ਸਹੀ ਹੋ ਗਿਆ। ਉਹ ਸ਼ਹਿਰ ਸੀ, ਉੱਥੇ ਕੈਂਪ ਲੱਗਾ ਸੀ ਇਹਨਾਂ ਦਾ, ਅੱਛਾ ਮੁਸਲਮਾਨਾਂ ਦਾ। ਕੈਂਪ ਦਾ ਇੰਤਜ਼ਾਮ ਹਕੂਮਤ ਦੇ ਮਤਹਿਤ ਸੀ। ਅੱਛਾ ਉੱਥੋਂ ਇਹ ਫਿਰ ਉਹ ਵਾਪਸ ਜਾਂਦੇ ਰਹੇ ਨੇ ਪਿੰਡ। ਅੱਛਾ ਸਾਡੇ ਬੰਦੇ ਆਪਣਾ ਪਿੰਡ ਵੇਖਣ ਵਾਸਤੇ ਵੀ ਖੋਰਾ ਕੋਈ 4 ਦਿਨ ਰੌਲਾ ਗੋਲਾ ਤੇ ਹਟ ਜਾਏਗਾ। ਘਰਾਂ ਨੂੰ ਤਾਲੇ ਮਾਰ ਗਏ ਸੀ। ਆਹੋ ਜੰਦਰੇ ਜੁੰਦਰੇ ਮਾਰ ਗਏ ਸੀਗੇ, ਕੋਈ ਆਪਣੇ ਸਾਈਆਂ ਨੂੰ ਸਮਾਨ ਸਮੂਨ ਸਾਈਆਂ ਦੇ ਘਰੀ। ਕੋਈ ਸਾਈਆਂ ਦੇ ਨਾਂ ਚੇਤਾ ਕੋਈ? ਨਹੀਂ ਸਾਈਆਂ ਦਾ ਨਾਂ ਸਾਨੂੰ ਨਹੀਂ ਜਾਣਦਾ ਕੋਈ। ਅੱਛਾ ਨਹੀਂ ਯਾਰ। ਹਾਂ ਉਹਨਾਂ ਦੀ ਕੀ ਬਸਤੀ ਸੀ ਜਾਂ ਉਹ ਪਿੰਡ ਦੇ ਵਿੱਚ ਹੀ ਉਹ ਰਹਿੰਦੇ ਵੱਖਰੀ ਆਬਾਦੀ ਸੀ ਉਹਨਾਂ ਦੀ, ਨਾਲ ਹੀ ਪਿੰਡ ਦੇ ਨਾਲ ਠੱਠੀ ਵੱਖਰੀ ਹੁੰਦੀ ਹੈ। ਹੁਣ ਵੀ ਜਿੱਥੇ ਵੀ ਹੋਣਗੇ ਵੱਖਰੀ ਇਹਨਾਂ ਦੇ ਮਕਾਨ ਹੁੰਦੇ ਸੀ? ਆ ਅੱਛਾ ਨਾਲ। ਸਹੀ ਹੋ ਗਿਆ। ਅੱਛਾ ਤੇ ਜਦੋਂ ਆਉਂਦੇ ਸੀ ਵੇਖਣ ਹਾਂਜੀ ਤੇ ਉਸ ਤੋਂ ਬਾਅਦ ਫਿਰ ਦਿਨੇ ਆਉਂਦੇ ਸੀ ਕਿ ਰਾਤ ਨੂੰ? ਦਿਨੇ ਆਉਂਦੇ ਸੀ ਵੇਖਣ ਆਪਣਾ ਪਿੰਡ ਕੇ ਤੇ ਸਹੀ ਸਲਾਮਤ ਸੀ। ਇੱਕ ਦਿਨ ਫਿਰ ਇਹ ਪਿੰਡ ਸਾਡੇ ਜਿਹੇ ਗਏ ਨੇ ਹਾਂਜੀ ਤੇ ਉਹਨਾਂ ਨੇ ਸਾਡੀ ਮਸਜਿਦ ਨੂੰ ਅੱਗ ਲਾ ਦਿੱਤੀ। ਓ ਹੋ ਚਫੇਰੇ ਦੇ ਜਿਹੜੇ ਸਿੱਖ ਸਨ। ਸਿੱਖ ਹਿੰਦੂ ਖੱਤਰੀ ਜੋ ਵੀ ਹੈ ਸਨ, ਹਾਂਜੀ ਉਹਨਾਂ ਅੱਗੇ ਗਏ ਤੇ ਮਸਜਿਦ ਨੂੰ ਅੱਗ ਲੱਗੀ। ਅੱਛਾ ਫਿਰ ਇਹਨਾਂ ਨੇ ਜਾ ਕੇ ਉਹ ਚਾਰਾ ਮਾਰਿਆ। ਕੁਰਾਨ ਸ਼ਰੀਫ ਜਿਹੜੇ ਸੀ ਪੜ੍ਹ ਕੇ ਇਹਨਾਂ ਨੇ ਖੂਹੀ ਲੱਗੀ ਸੀ ਵਿੱਚ ਪਾਣੀ ਵਾਲੀ, ਉਹਦੇ ਵਿੱਚ ਸੁੱਟੇ ਸੱਟੇ। ਅੱਛਾ ਹੈਂ ਚਾਰਾ ਮਾਰਿਆ ਉਹਨੂੰ ਬੁਝਾਉਣ ਦਾ। ਤੇ ਉਹ ਵੀ ਧਿਆਨ ਰੱਖਦੇ ਸੀ। ਉਹਨਾਂ ਜਦੋਂ ਵੇਖਿਆ ਵੀ ਬੰਦੇ ਆਏ ਨੇ ਪਿੰਡ ਤੇ ਉਹਨਾਂ ਫਿਰ ਆਪਣੇ ਪਿੰਡਾਂ ਦੀ ਖਬਰ ਕਰ ਦਿੱਤੀ। ਅੱਛਾ ਉਹ ਫਿਰ ਇਹਨਾਂ ਨੂੰ ਆਣ ਕੇ ਸਿੱਖ ਪਏ ਆ ਪਿੰਡ ਦੇ ਵਿੱਚ ਬੰਦਿਆਂ ਨੂੰ। ਵੀ ਜਿਵੇਂ ਹੁਣ ਇੱਧਰੋਂ ਜੋ ਆਉਂਦੇ ਨੇ ਮਸਜਿਦ ਵੀ ਬਾਹਰ ਸੀ। ਅੱਛਾ ਇਹ ਫਿਰ ਨੱਸ ਉੱਠੇ ਨੇ ਉੱਥੋਂ। ਅੱਛਾ ਨੱਸ ਕੇ ਅੱਗੇ ਫਸਲਾਂ 'ਚ ਵੜ ਗਏ, ਉੱਥੋਂ ਵੜਦੇ ਵੜਾਉਂਦੇ ਨਿਕਲੇ। ਇੱਕ ਬੰਦਾ ਫਿਰ ਉੱਥੇ ਸਾਡਾ ਮਾਰਿਆ ਗਿਆ। ਅੱਛਾ ਅੱਛਾ ਕਿਹੜਾ ਬੰਦਾ ਮਾਰਿਆ ਗਿਆ ਸੀ ਤੁਹਾਡੇ ਪਿੰਡ ਦਾ? ਉਹਦੇ ਨਾਂ ਸੀ ਜੀ ਹਰੀਮ। ਅੱਛਾ ਹਾਂ ਉਹ ਉਹਨਾਂ ਦੇ ਅੱਗੇ ਚੜ ਗਿਆ, ਉਹ ਕਿਤੇ ਵੱਖਰਾ ਹੀ ਨਿਕਲਿਆ ਰੜੇ ਚੜ ਕੇ। ਉਹ ਫਿਰ ਮਾਰਿਆ ਗਿਆ ਪਿੰਡ, ਬਾਕੀ ਜਿਹੜੇ ਸਹੀ ਸਲਾਮਤ ਆ ਗਏ। ਅੱਛਾ ਜਦੋਂ ਫਿਰ ਤੁਸੀਂ ਕੈਂਪ 'ਚ ਬਹਿ ਗਏ ਕਿੰਨੇ ਦਿਨ ਉੱਥੇ ਰਹੇ? ਉੱਥੇ ਅਸੀਂ ਤੇ ਥੋੜੀ ਦੇਰ ਹੀ ਰਹੇ ਆ। ਜਦੋਂ ਦੁਨੀਆ ਆਮ ਇਕੱਠੀ ਹੋ ਗਈ ਹੈ ਤੇ ਉਹਨਾਂ ਫਿਰ ਉੱਥੋਂ ਹਕੂਮਤ ਨੇ ਕਾਫਲਾ ਤੋੜ ਦਿੱਤਾ। ਅੱਛਾ ਪੈਦਲ ਹੀ? ਪੈਦਲ ਕਾਫਲਾ ਹੋਣਾ ਕੋਈ 5-7 ਕੋਹਾਂ ਵਿੱਚ ਲੰਮਾ। ਅੱਛਾ ਸਹੀ। ਨਾਲ ਉਹਨਾਂ ਦੀ ਕੋਈ ਪੁਲਿਸ ਜਿੰਨੇ ਕੁ ਜੋਗੇ ਹੋਇਆ ਸੀ ਉਹਨਾਂ ਨੇ ਦੇਖ ਕੇ ਤੋਰਿਆ। ਉਹ ਫਿਰ ਰਾਤ ਆਣ ਕੇ ਕੋਟਲੀ ਪਿੰਡ ਆਉਂਦਾ। ਅੱਛਾ ਉੱਥੇ ਆਣ ਕੇ ਰਾਤ ਪੈ ਗਈ ਲੋਕਾਂ ਨੂੰ ਤੇ ਆਉਣਾ ਸੀ ਡੇਰੇ ਵਾਲਾ ਪੁਲ ਲੰਘਣਾ। ਅੱਛਾ ਆਣ ਕੇ ਦਰਿਆ ਦਾ। ਹਾਂਜੀ ਤੇ ਡੇਰੇ ਦੇ ਪੁਲ ਤੋਂ ਪਰਾਂ ਹਿੰਦੁਸਤਾਨ ਤੇ ਉਰਾਂ ਪਾਕਿਸਤਾਨ। ਉਹ ਫਿਰ ਰਾਤ ਰਾਹ 'ਚ ਪੈ ਗਈ। ਅੱਛਾ ਉੱਥੇ ਰਾਤ ਰਹੇ ਲੋਕ। ਦਿਨ ਚੜਿਆ ਤੇ ਫਿਰ ਉੱਠ ਕੇ ਤੁਰ ਪਏ। ਸਹੀ। ਥੋੜੀ ਬਹੁਤੀ ਕੋਈ ਇਹਨਾਂ ਦੇ ਨਾਲ ਘੁੰਮਣ ਦਾ ਇੰਤਜ਼ਾਮ ਸੀ ਥੋੜਾ। ਅੱਛਾ ਇਹ ਜਦੋਂ ਡੇਰੇ ਦੇ ਆਏ ਆ ਨਾ ਅਸੀਂ ਡੇਰੇ, ਇਹਨਾਂ ਦਾ ਇੰਤਜ਼ਾਮ ਕੁਛ ਘੱਟ ਸੀ। ਅੱਛਾ ਉੱਥੇ ਆਣ ਕੇ ਤੇ ਅਗਲੇ ਬੰਨੇ ਫਿਰ ਉਹਨਾਂ ਨੇ ਕੋਈ ਮਸ਼ਵਰਾ ਕੀਤਾ। ਕਿਹਨਾਂ ਨੇ? ਸਿੱਖਾਂ ਨੇ, ਅੱਛਾ ਹਿੰਦੂਆਂ ਨੇ। ਉਹਨਾਂ ਨੇ ਫਿਰ ਇੱਥੇ ਨਾ ਇਹਨਾਂ ਦਾ
ਥਾਣੇ ਦੇ ਬੂਹੇ ਦੇ ਅੱਗੋਂ ਦੀ ਲੰਘਦੀ ਸੀ ਸੜਕ, ਅੱਛਾ ਜਿੱਥੋਂ ਦੀ ਕਾਫਲਾ ਲੰਘਦਾ ਸੀ। ਹੂੰ ਉੱਥੇ ਫਿਰ ਥਾਣੇ ਦੇ ਬੂਹੇ ਅੱਗੇ ਪੁਲਿਸ ਖਲੋਤੀ ਸੀ। ਅੱਛਾ ਪਤਾ ਨਹੀਂ ਅੱਲਾ ਜਾਣੇ ਉਹ ਕਿਹੜੇ ਮੁਲਕ ਦੀ ਸੀ ਤੇ ਕਿਹੜੇ ਦੀ ਨਹੀਂ। ਹੂੰ ਮੁਸਲਮਾਨ ਨੇ ਪੁਲਿਸ ਘੱਟ ਸੀ, ਅੱਛਾ ਉਹਨਾਂ ਦੀ ਇਸਲਾਮ ਹੋਣੀ ਦੇ ਆ ਮੁਲਕ ਫਿਰ। ਦੀ ਵੱਧ ਸੀ। ਅੱਛਾ ਉਹ ਪੁਲਿਸ ਜਿਹੜੀ ਸੀ ਨਾ, ਜਿਹੜਾ ਵੀ ਉਹਦੇ ਥਾਣੇ ਦੇ ਬੂਹੇ ਅੱਗੋਂ ਦੀ ਜਿਵੇਂ ਜਿਵੇਂ ਅਸੀਂ ਗੁਜ਼ਰੇ ਆ ਲੰਘੇ ਆ, ਹਾਂਜੀ ਜੋ ਸਾਡੇ ਕੋਲ ਕੋਈ ਸੋਟਾ ਕੋਈ ਲੱਕੜੀ ਕੋਈ ਹਥਿਆਰ ਸੀ ਉਹ ਉੱਥੇ ਅੱਛਾ ਛਟਾਈ ਜਾਂਦੇ, ਸਟਾਈ ਜਾਂਦੇ ਸੀ। ਗਾਂ ਨਹੀਂ ਨਾ ਹੁੰਦਾ। ਅੱਛਾ ਲੋਕ ਛੁੱਟੀ ਆਉਂਦੇ ਸੀਗੇ, ਕਿਸੇ ਨੇ ਕੋਈ ਲਕਾਸ਼ ਪਵਾ ਕੇ ਕੋਈ ਸ਼ੈ ਲੈਣ ਦੀ ਤੇ ਪਤਾ ਨਹੀਂ, ਲੇਕਿਨ ਉਹ ਲੰਘਣ ਨਹੀਂ ਦਿੰਦੇ। ਅੱਛਾ ਅੱਗੇ ਉਹਦਾ ਮਸ਼ਵਰਾ ਸੀਗਾ ਦੂਸਰੇ ਪਾਸੇ ਵਾਲਾ। ਹੂੰ ਉੱਥੋਂ ਜੇ ਵੇਲੇ ਲੰਘ ਆਏ ਆ ਤੇ ਅਗਲੇ ਬੰਨੇ ਵਾਲੇ ਕੋਈ 10 ਕਿੱਲੇ ਸਮਝ ਲਓ, ਕੋਈ 10-12 ਪੈਲੀਆਂ ਆਣ ਕੇ ਗੱਡੀ ਦੀ ਲਾਈਨ ਲੰਘਦੀ ਸੀ। ਹੂੰ ਉਹ ਲਾਈਨੋਂ ਜਦੋਂ ਪਾਰ ਲੰਘ ਆਏ ਆ ਹਾਂਜੀ ਤੇ ਕੰਮ ਪੌਣੇ ਕੁ ਮੀਲ ਦੇ ਉੱਤੇ ਅੱਗੇ ਡੇਰੇ ਦਾ ਪੁਲ ਦਿਖਦਾ ਸੀ, ਦਰਿਆ ਦਾ। ਅੱਛਾ ਇਹਦੀਆਂ ਕੰਧਾਂ ਦਿਖਦੀਆਂ ਸੀ ਹੂੰ ਤੇ ਸੜਕ ਪੱਕੀ ਆਉਂਦੀ। ਹੂੰ ਜਦੋਂ ਉਹ ਕੰਧਾਂ ਦਿਸਣ ਡੈ ਪਈਆਂ ਨੇ ਨਾ ਲੋਕਾਂ ਨੂੰ ਅੱਗੇ, ਹਾਂਜੀ ਹਰ ਬੰਦੇ ਦਾ ਚਾਰਾ ਹੁੰਦਾ ਵੀ ਮੈਂ ਛੇਤੀ ਨਾਲ ਹੱਦੋਂ ਪਾਰ ਹੋ ਜਾ। ਹੂੰ ਉੱਥੇ ਜੇ ਵੇਲੇ ਆ ਗਏ ਨੇ ਤੇ ਕਾਫਲਾ ਬੜਾ ਲੰਮਾ ਸੀ। ਹੂੰ ਉਹ ਅਗਲੇ ਬੰਨੇ ਵਾਲੇ ਨਾਲ ਇੱਕ ਸਾਈਡ ਦੇ ਉੱਤੇ 3-4 ਬੂਟੇ ਸੀਗੇ ਜਾਮਨੂਆਂ ਦੇ, ਅੱਛਾ ਸੜਕ ਦੇ ਉੱਤੇ ਇੱਕ ਸਾਈਡ ਤੇ। ਹਾਂਜੀ ਉੱਥੇ ਅੱਗੇ ਬੰਦੇ ਖੜੇ ਸਿੱਖਾਂ ਦੇ ਤੇ ਹਿੰਦੂਆਂ ਦੇ। ਸਿੱਖਿਆਂ ਦੇ, ਅੱਛਾ ਅੱਲਾ ਜਾਣੇ 2 ਹੀ ਜਾਂ 4 ਸਨ ਉਹ ਬੰਦੇ ਖੜੇ ਅੱਛਾ ਉੱਥੇ। ਹੂੰ ਜਦੋਂ ਉਹਨਾਂ ਤੋਂ ਰਹਿ ਗਏ ਨਾ ਕੋਈ 2 ਕਿੱਲੇ ਹਟਵੇਂ ਹਾਂਜੀ ਜਾਂ 3 ਕਿੱਲੇ ਜਾਂ 2.5 ਕਿੱਲੇ, ਹਾਂਜੀ ਉਹਨਾਂ ਉੱਥੋਂ ਫੈਰ ਖੋਲਤਾ ਅੱਛਾ ਤੇ ਸਿੱਧਾ ਖੋਲਿਆ ਵਿੱਚ ਕਾਫਲੇ ਦੀ ਸਿੱਧਾ। ਸਹੀ ਉਹ 2-4 ਬੰਦਿਆਂ ਨੂੰ ਫੈਰ ਵੱਜ ਗਿਆ। ਹੂੰ ਜਦੋਂ ਉਹਨਾਂ ਪਹਿਲਾ ਹੀ ਫੈਰ ਕੀਤਾ ਨਾ ਹੂੰ ਖੜਾਕ, ਉਹਨਾਂ ਗੱਲ ਜੋ ਗਿਣੀ ਹੂੰ ਅੱਗੇ ਦੋਵਾਂ ਸਾਈਡਾਂ ਦੇ ਫਸਲਾਂ ਸੀ, ਕਮਾਦ ਜਵਾਰਾਂ ਚਰੀਆਂ ਬੇਬਹਾ, ਅੱਛਾ ਦੋਵਾਂ ਸਾਈਡਾਂ ਤੋਂ ਨਿਕਲ ਕੇ ਖਲਕਤ ਪੈ ਗਈ ਕਾਫਲੇ ਨੂੰ। ਅੱਛਾ ਉਹਨਾਂ ਦੇ ਵਿੱਚ ਵੀ ਬੰਦੇ ਸੀ। ਆਹ ਦੋਵਾਂ ਪਾਸਿਆਂ ਤੋਂ। ਹੂੰ ਜਸਾ ਅੱਗੇ ਬੈਠਾ ਸੀ ਉੱਥੇ। ਅੱਛਾ ਲੁੱਕ ਕੇ ਬੈਠਾ ਸੀ। ਆਹ ਉਹਨਾਂ ਜਦੋਂ ਪਹਿਲਾਂ ਹੀ ਫਾਇਰ ਕੀਤਾ ਨਾ, ਉਹਨਾਂ ਨੂੰ ਦੱਸਿਆ ਹੋਵੇਗਾ ਵੀ ਅਸੀਂ ਪਹਿਲਾਂ ਖੜਾਕ ਕਰਾਂਗੇ, ਤੁਸੀਂ ਪੈ ਜਿਓ। ਕਿਉਂ ਜੀ? ਅੱਛਾ ਉਹ ਨਿਕਲ ਕੇ ਪੈ ਗਿਆ ਦੁਨੀਆ ਨੂੰ। ਫਿਰ ਦੁਨੀਆ ਦੇ ਕੋਲ ਤੇ ਸ਼ੈ ਖੁਦਾ ਵਾਲੀ ਕੋਈ ਨਹੀਂ, ਖਾਲੀ ਹੱਥ ਸਨ। ਹਥਿਆਰ ਤੇ ਉਹਨਾਂ ਨੇ ਛਡਾ ਲਏ। ਇਹ ਜਿਹੜਾ ਗੱਡੀ ਦੀ ਲਾਈਨ ਤੋਂ ਅੱਗੇ ਕਾਫਲਾ ਲੰਘ ਆਇਆ ਨਾ, ਹਾਂਜੀ ਇਹ ਫਿਰ ਉਹਨਾਂ ਆਪਣੀ ਮਰਜ਼ੀ ਵਰਤੀ ਆ। ਅੱਛਾ ਫਿਰ ਉੱਥੇ ਤੇ ਨਹਿਰਾਂ ਚੱਲ ਗਈਆਂ ਲਖੂਨ ਦੀਆਂ। ਤੁਸੀਂ ਉਸੇ ਵੇਲੇ ਉੱਥੇ ਹੀ ਸੀ? ਉੱਥੇ ਹੀ ਉਸ ਅਸੀਂ ਕਾਫਲੇ ਦੇ ਵਿੱਚ ਹੀ ਸਾਂਗੇ। ਤੁਹਾਡੇ ਖਾਨਦਾਨ ਸਾਰਾ ਦੇ ਖਾਨਦਾਨ ਹੀ ਸਾਡਾ ਕਿੰਨੇ ਜੀ ਸਨ ਜਦੋਂ ਤੁਸੀਂ ਘਰੋਂ ਨਿਕਲੇ ਸੀ? ਜਦੋਂ ਅਸੀਂ ਘਰੋਂ ਨਿਕਲੇ ਹਾਂ, ਮੇਰਾ ਮਾਈ ਵੀ, ਮੇਰਾ ਬਾਪ ਵੀ ਸੀ ਨਾਲ, ਮੇਰੇ ਮਾਮੇ ਨਾਲ, ਮਾਮੀਆਂ ਨਾਲ, ਸਾਰੇ ਇੱਕੋ ਥਾਂ ਇਕੱਠੇ ਅੱਛਾ ਰਹੇ ਹਾਂ ਅਸੀਂ। ਉੱਥੇ ਆਣ ਕੇ ਜਦੋਂ ਇਹ ਗੜਬੜਾ ਵੱਜਾ, ਹੂੰ ਜਸਾ ਪਿਆ, ਹੂੰ ਉੱਥੇ ਮੇਰੇ ਮਾਮੇ ਵੀ ਮਾਰੇ ਗਏ, ਮੇਰਾ ਪਿਓ ਵੀ ਮਾਰਿਆ ਗਿਆ। ਅੱਛਾ ਤੁਹਾਡੀ ਸਿਰਫ ਅੱਖਾਂ ਦੇ ਸਾਹਮਣੇ? ਸਿਰਫ ਅਸੀਂ 3 ਜੀ ਬਚ ਕੇ ਉੱਥੋਂ ਆਏ। ਇੱਕ ਮੇਰਾ ਮਾਮਾ ਤੇ ਇੱਕ ਮੇਰੀ ਮਾਈ। ਤੇ ਇੱਕ ਤੁਸੀਂ? ਆਹ ਮੇਰੇ ਵੀ ਵੱਜੀ ਸੀ ਲੱਕ 'ਚ। ਤੁਹਾਡੇ ਕੀ ਮਾਰਿਆ ਸੀ ਉਹਨਾਂ ਨੇ? ਤਲਵਾਰ ਮਾਰੀ ਸੀ। ਕਿਹੜੀ ਜਗ੍ਹਾ ਤੇ ਨਿਸ਼ਾਨ ਹੈਗਾ? ਹਾਂ ਆ ਵੇਖਾਂ ਪਿਛਲੇ ਬੰਨੇ ਨਿਸ਼ਾਨ ਨਹੀਂ ਹੈਗਾ। ਅੱਗੇ ਥੋੜਾ ਮਾਹੀ ਦਾ ਤੇ ਲੰਮਾ ਹੈ। ਅੱਛਾ ਜੀ ਬਜ਼ੁਰਗੋ, ਜਦੋਂ ਤੁਹਾਡੇ ਇਹ ਤਲਵਾਰ ਮਾਰੀ ਸੀ ਜੀ, ਉਸ ਵੇਲੇ ਤੁਹਾਡੇ ਦੂਸਰੇ ਜੀਆਂ ਨਾਲ ਕੀ ਵਰਤਿਆ ਉਹ ਵੀ ਦੱਸਣਾ ਥੋੜਾ ਜਿਹਾ, ਤੇ ਇਹਦੇ ਬਾਰੇ ਵੀ ਦੱਸਿਓ ਕਿ ਕਿਵੇਂ ਮਾਰੀ ਸੀ ਤਲਵਾਰ ਹੈ। ਉਹ ਜੀ ਇੱਕ ਮੇਰਾ ਮਾਮਾ ਸੀ, ਹਾਂਜੀ ਉਹਨੂੰ ਮਾਰਨ ਡਏ ਸੀ ਸਿੱਖ। ਅੱਛਾ ਤੁਹਾਡੇ ਅੱਖਾਂ ਦੇ ਸਾਹਮਣੇ? ਅੱਖਾਂ ਦੇ ਸਾਹਮਣੇ। ਹੂੰ ਬੜਾ ਜਵਾਨ ਸੀਗਾ। ਅੱਛਾ ਤੇ ਮੈਂ ਉਹਦੇ ਕੋਲ ਗਿਆ। ਹੂੰ ਮੈਂ ਉਹਨੂੰ ਜਾ ਕੇ ਆਵਾਜ਼ ਦਿੱਤੀ ਹੈ ਮਾਮਾ। ਹੂੰ ਉਹ ਉਹਨਾਂ ਦੇ ਵਿੱਚੋਂ ਇੱਕ ਮੇਰੇ ਮਗਰ ਨਾ ਛੁੱਟਾ। ਅੱਛਾ ਤੁਸੀਂ ਉਦੋਂ ਬੱਚੇ ਸੀ ਤੇ ਫਿਰ ਵੀ ਤੁਹਾਡੇ ਪਿੱਛੇ? ਛੋਟੇ ਸਾਂ ਮੈਂ 10 ਕਰਮਾਂ ਦੇ ਜਾਂ 20 ਤੇ ਜਾ ਕੇ ਮੈਂ ਕਿੱਦਾਂ ਕਿ ਨੱਸਣਾ। ਹੂੰ ਉਹਨੇ ਮੇਰੇ ਤਲਵਾਰ ਮਾਰੀ ਇਹ ਜਿਹੜੀ ਮੋਢੇ ਤੇ ਧੌਣ ਲੱਗੀ? ਵਿੱਚ, ਅੱਛਾ ਤੇ ਵੱਜ ਮੋਢੇ ਤੇ ਗਈ। ਮੈਂ ਡਿੱਗ ਜੂ ਪਿਆ ਅੱਗੋਂ ਆਇਆ ਨੂੰ। ਅੱਛਾ ਮੈਂ ਤੇ ਇਹ ਉਹਦਾ ਵੇਖਿਆ
ਮੁੜ ਕੇ ਸਾਡੇ ਘਰ ਦਾ ਜੀ ਮੈਨੂੰ ਕੋਈ ਨਹੀਂ ਸ਼ਾਮਾਂ ਤੱਕ ਲੱਭਾ ਜੀ। ਨਹੀਂ ਤੁਸੀਂ ਜਦੋਂ ਵੱਜ ਗਈ ਤੁਹਾਡੇ ਤੁਸੀਂ ਉੱਥੇ ਪਏ ਰਹੇ? ਮੈਂ ਫਿਰ ਉੱਥੇ ਹੀ ਡਿੱਗ ਪਿਆ। ਹੂੰ ਥੋੜੀ ਦੇਰ ਬਾਅਦ ਹਾਂਜੀ। ਉੱਠਿਆ ਮੈਂ, ਹੂੰ ਤੇ ਉੱਥੇ ਜਿਹੜੇ ਵਧੇ ਖਚੇ ਲੋਕ ਜ਼ਖਮੀ ਜ਼ਖਮਾਈ ਹੋਏ ਸੀ ਖਲਕਤ, ਹਾਂਜੀ। ਉਹ ਫਿਰ ਉਹਨਾਂ ਮਾਰ ਵੱਢ ਕਰਕੇ ਹਾਂਜੀ ਉਹ ਫਿਰ ਡਾਵੇ ਲੁੱਟ ਮਾਰ ਕਰਨ ਡੰਗਰ ਦੀ, ਵੱਛੇ ਦੀ, ਅੱਛਾ। ਹੋਰ ਸਮਾਨ ਦੀ। ਫਿਰ ਉਹ ਇਹ ਗੱਲੋਂ ਹਟ ਗਏ। ਅੱਛਾ ਤੇ ਤੁਹਾਡੇ ਜਿਹੜੇ ਜੀ ਜਿੱਥੇ ਮਰੇ ਸਨ ਹਾਂ ਤੁਸੀਂ ਉੱਥੇ ਫਿਰ ਪਹੁੰਚੇ? ਨਾ, ਸਾਨੂੰ ਨਹੀਂ ਪਤਾ ਕਿੱਥੇ ਮਰੇ ਕਿੱਥੇ ਨਹੀਂ। ਆਹਾਂ ਕਿੱਥੋਂ ਆਪਾਂ ਨੂੰ ਨਹੀਂ ਤੇ ਲੱਭੇ ਨਹੀਂ ਤੁਹਾਡੇ ਆਪਣੇ ਨਾ, ਜਿਹੜੇ? ਉਹ ਕਿੱਥੋਂ ਲੱਭਣੀ ਸਾਨੂੰ, ਕਿੱਥੇ ਮਰੇ ਕਿੱਥੇ ਨਹੀਂ ਮਰੇ ਜਾ ਕੇ। ਤੇ ਤੁਹਾਡੇ ਵਾਲਦਾ ਤੁਹਾਡੀ ਕਿਵੇਂ ਮਿਲੀ? ਤੁਹਾਡਾ ਮਾਮਾ ਫਿਰ ਕਿਵੇਂ ਮਿਲਿਆ ਤੁਹਾਨੂੰ? ਉਹ ਤੇ ਦੋਵੇਂ ਭੈਣ ਭਰਾ ਰਹੇ ਇਕੱਠੇ ਨੇ, ਹੂੰ ਉਹ ਨਹੀਂ ਗੇ ਛੋਟ, ਉਹ ਨਹੀਂ ਅੜੇ, ਉਹ ਆਪਣੇ ਇਕੱਠੇ ਹੀ ਜਿੱਦਨ ਵੀ ਨਸ਼ੇ ਨੇ, ਇਕੱਠੇ ਹੀ ਨਸ਼ੇ ਕਰਦੇ ਰਹੇ। ਅੱਛਾ ਤੇ ਫਿਰ ਤੁਸੀਂ ਉਸ ਕਾਫਲੇ ਦੇ ਵਿੱਚ ਵੇਖਦੇ ਰਹੇ ਜ਼ਖਮੀਆਂ ਨੂੰ? ਜ਼ਖਮੀਆਂ ਨੂੰ ਕਿੰਨਾ ਕੁ ਬੜੇ ਬੰਦਾ ਜੀ, ਮਰਿਆ ਹੋਣਾ ਤੁਹਾਡੇ ਅੰਦਾਜ਼ੇ ਨਾਲ ਉੱਥੇ? ਅੱਲਾ ਜਾਣੇ ਜੀ, ਉਹ ਤੇ ਬੇਅੰਦਾਜ਼ ਸੀ। ਉੱਥੇ ਕੀ ਅੰਦਾਜ਼ਾ ਲੱਗ ਸਕਦਾ ਸੀ? ਉਹਦੇ ਕਿਤੇ ਮੀਲ ਪੈਂਡੇ ਦੇ ਵਿੱਚ ਖਲਕਤ ਮਰੀ ਪਈ। ਮਰੀ ਪਈ ਸੀ ਸਾਰੇ ਮੁਸਲਮਾਨ ਹੀ? ਜਿਹੜੇ ਲੈਣ ਤੋਂ ਪਿਛਲਾ ਹਿੱਸਾ ਸੀ ਨਾ, ਪਿਛਲਾ, ਹਾਂਜੀ ਉਹ ਪਿਛਾਂ ਬਹਿ ਗਏ ਨੇ, ਉਹ ਨਹੀਂ ਗਾਂ ਨੰਗੇ ਲੈਣੋਂ। ਅੱਛਾ ਜਿਹੜੇ ਅਗਾਂਹ ਨੰਗੇ ਨੇ ਨਾ, ਹੂੰ ਉਹ ਮਰੇ ਆ। ਅੱਛਾ ਉਹ ਤੇ ਫਿਰ ਇਹ ਕੰਮ ਅੱਜ ਕੰਮ ਕੋਈ ਸਵੇਰ 10-11 ਵਜੇ ਦਾ ਵਾਕਿਆ ਹੋਇਆ। ਅੱਛਾ ਤੇ ਜਦੋਂ 3-4 ਵਜੇ ਫਿਰ ਫੌਜ ਆਈ ਆ ਸ਼ਹਿਰ ਬਟਾਲਿਓਂ। ਅੱਛਾ ਜਦੋਂ ਉੱਥੇ ਕੋਈ ਵਾਇਰਲੈਸ ਹੋਈ ਆ, ਅਗਲਿਆਂ ਕੀਤੀ ਆ ਵੀ ਅੱਗੇ ਆ ਹਾਲ ਹੋ ਗਿਆ। ਹੂੰ ਫਿਰ ਉੱਥੋਂ ਗੱਡੀਆਂ ਆਈਆਂ ਨੇ ਹੂੰ ਮੁੜ ਕੇ ਬਟਾਲਿਓਂ। ਅੱਛਾ ਉਹਨਾਂ ਨੇ ਫਿਰ ਮਸ਼ੀਨਾਂ ਬੀੜੀਆਂ ਹੋਈਆਂ ਸੀ ਗੱਡੀਆਂ ਦੇ ਉੱਤੇ। ਹਾਂ ਉਹਨਾਂ ਆਣ ਕੇ ਫਿਰ ਇਹ ਸਾਡੇ ਲੋਕ ਜਿਹੜੇ ਉੱਥੇ ਜਿਹੜੇ ਜ਼ਖਮੀ ਹੋਏ ਸੀ, ਹਾਂਜੀ ਜਿਵੇਂ ਦੇ ਵੀ ਸੀ, ਹੂੰ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਆਣ ਕੇ ਚੁੱਕ ਕੇ ਠਾਲਿਆ, ਅੱਛਾ ਉਹਨਾਂ ਨੇ ਠਾ ਲਿਆ? ਇਕੱਠੇ ਕਰਕੇ ਗੱਡੀ ਦੇ ਉੱਤੇ ਉਹਨਾਂ ਬਹਾਲ ਕੇ ਜਿਹੜਾ ਨਹੀਂ ਤੁਰਨ ਜੋਗਾ ਉਹਨੂੰ ਵੀ ਪੁਲੋਂ ਪਾਰ ਕੀਤਾ ਪਾਕਿਸਤਾਨ। ਤੇ ਤੁਹਾਨੂੰ ਫਿਰ ਉਹਨਾਂ ਨੇ ਬਿਠਾ ਲਿਆ ਗੱਡੀ 'ਚ? ਨਹੀਂ, ਅਸੀਂ ਕਿਸੇ ਦੀ ਗੱਡੀ 'ਤੇ ਨਹੀਂ ਬੈਠੇ। ਹੂੰ ਅਸੀਂ ਅਜੇ ਇਸੇ ਤਰ੍ਹਾਂ ਹੀ ਵੀ ਜ਼ਖਮ ਹੋਇਆ ਸੀ ਤੇ ਖੂਨ ਪਿੱਛੇ ਤੋਂ ਲਾ ਕੇ ਗਿੱਟਿਆਂ ਤੱਕ ਵਗ ਗਿਆ ਸੀ ਲੀੜਿਆਂ 'ਤੇ। ਅੱਛਾ ਤੇ ਜਿਵੇਂ ਲੋਕ ਉੱਠ ਕੇ ਤੁਰੇ, ਵੀ ਉਹਨਾਂ ਦੇ ਨਾਲ ਤੁਰ ਪਿਆ। ਤੁਹਾਡੇ ਹੋਰ ਕੋਈ ਭੈਣ ਜੀ- ਭਰਾ ਹੈ ਸਨ? ਕੋਈ ਜੀ ਨਹੀਂ ਸੀ ਮੇਰੇ ਨਾਲ, ਕੋਈ ਜੀ ਨਹੀਂ ਵੀ। ਤੁਹਾਡੇ ਭੈਣ ਭਰਾ ਹੈ ਸਨ ਵੈਸੇ? ਕੋਈ ਵੀ ਨਹੀਂ ਸੀ, ਮੈਂ ਸਾਂ ਇਕੱਲਾ ਉਦੋਂ। ਅੱਛਾ ਉਦੋਂ ਤੁਸੀਂ ਇਕੱਲੇ ਹੀ ਸੀ? ਹਾਂ, ਕੋਈ ਭੈਣ ਨਹੀਂ ਮੇਰੀ, ਕੋਈ ਭਰਾ ਨਹੀਂ। ਅੱਛਾ ਤੁਸੀਂ ਫਿਰ ਇਕੱਲੇ ਤੁਰੇ ਉੱਥੋਂ? ਹਾਂ, ਉਹ ਲੋਕਾਂ ਦੇ ਨਾਲ ਲੱਗ ਕੇ ਤੁਰ ਪਏ। ਜਦੋਂ ਉਹਨਾਂ ਨੂੰ ਠਾਲ ਕੇ ਖਲਕਤ ਨੂੰ ਤੋਰਿਆ, ਹੂੰ ਉਹਦੇ ਜਦੋਂ ਆ ਗਏ, ਹੂੰ ਇਹ ਮੀਲਾਂ ਬੱਧੀ ਕਿਤੇ ਸਿੱਖ ਦਾ ਵੀ ਨਹੀਂ ਨਜ਼ਰ ਆਉਂਦਾ, ਦੂਰ ਤੱਕ ਵੀ। ਅੱਛਾ ਜਦੋਂ ਉਹ ਆਏ ਨੇ, ਅੱਛਾ ਉਹ ਆਪਣਾ ਕੰਮ ਨਿਬੇੜ ਕੇ ਚਲੇ ਗਏ? ਉਹਨਾਂ ਫਿਰ ਗੱਡੀਆਂ ਗੁੱਡੀਆਂ ਦੇ ਜਿਹੜੇ ਨਹੀਂ ਤੁਰਨ ਜੋਗੇ ਬਜ਼ੁਰਗ ਵੱਡੇ ਜਾਂ ਮਾੜੇ ਮੋਟੇ, ਉਹਨਾਂ ਨੂੰ ਗੱਡੀਆਂ ਦੇ ਵੀ ਉਹਨਾਂ ਪਾਰ ਕੀਤਾ ਬਿਠਾ। ਅੱਛਾ ਜਿਹੜੇ ਤੁਰਨ ਵਾਲੇ ਸੀ ਉਹਨਾਂ ਨੂੰ ਤੋਰ ਕੇ ਉਹਨਾਂ ਨੇ ਉਹ ਫਿਰ ਦਰਿਆਓਂ ਪਾਰ ਸਾਨੂੰ ਕਰ ਛੱਡ ਕੇ ਗਏ। ਗਏ? ਜਦੋਂ ਦਰਿਆ ਦੇ ਪਾਰ ਪੁੱਲ ਦੇ ਮੈਂ ਮੂੰਹ ਅੱਗੇ ਆਇਆ ਨਾ, ਜਦੋਂ ਇੱਕ ਬੰਨੇ ਪੁੱਲ 'ਚ ਵੜੀ ਜਾੜੋ, ਅਗਲੇ ਬੰਨੇ ਪੁੱਲ ਮੁੱਕਦਾ, ਹੂੰ ਉੱਥੇ ਮੇਰਾ ਮਾਮਾ ਮੈਨੂੰ ਮਿਲਿਆ। ਅੱਛਾ ਮੈਨੂੰ ਅੱਗੇ ਲੱਭਦਾ ਫਿਰਦਾ ਜਾਂ ਆਪਣੇ ਜੀਆਂ ਨੂੰ, ਕੋਈ ਜੀ ਸਾਡਾ ਬਚਿਆ ਕਿ ਨਹੀਂ ਬਚਿਆ। ਅੱਛਾ ਉੱਥੇ ਫਿਰ ਇਹ ਮੇਰਾ ਮਾਮਾ ਮੈਨੂੰ ਮਿਲਿਆ ਤੇ ਮਾਈ ਤੁਹਾਡੀ ਵੀ ਉੱਥੇ ਤੇ ਮਿਲੀ? ਮਾਈ ਮੇਰੀ ਵੀ ਫਿਰ ਉੱਥੇ ਹੀ ਸੀ। ਇਹ ਭੈਣ ਭਰਾ ਲੰਘ ਆਏ ਨੇ, ਇਹ ਸਹੀ ਸਲਾਮ ਸੀ ਰਹੇ। ਉੱਥੇ ਆਪਣਾ ਸ਼ੋਹਰ ਵੀ ਖੋਦਾ, ਆਪਣੇ ਭੈਣ ਭਰਾ ਵੀ? ਸਭ ਗਏ ਕਿ ਜਿਹੜੇ ਹੈ ਸੀਗੇ ਉਸ ਪਿੰਡ। ਫਿਰ ਇਹਨਾਂ ਅੱਗੇ ਪੁੱਲ ਦੇ ਅੱਗੇ ਪਿੰਡ ਸੀ, ਮਹਿਦੀਆਂ ਉਹਦਾ ਨਾਂ ਸੀ। ਹੂੰ ਉੱਥੇ ਫਿਰ ਖਲਕਤ ਆਣ ਕੇ ਜਿਹੜੀ ਸੀ ਨਾ, ਹਾਂਜੀ ਉੱਥੇ ਬਹਿ ਗਈ ਟਿਕ ਗਈ। ਕੋਈ ਬਾਹਰ ਬਹਿ ਗਿਆ, ਕੋਈ ਜਿੱਥੇ ਵੀ ਕਿਸੇ, ਕੋਈ ਪੈਲੀ 'ਚ ਬਹਿ ਗਿਆ। ਉਹਦਾ ਬਚਿਆ ਕਾਫਲਾ ਸੀ ਨਾ ਪਿੱਛੇ ਸਾਰਾ, ਹਾਂਜੀ ਉਹ ਵੀ ਉਹਨਾਂ ਨੇ ਪਾਰ ਲੰਘਾਇਆ। ਰਾਤ ਦੇ 3 ਵਜੇ ਤੱਕ ਉਹਨਾਂ ਦੁਨੀਆ ਨੂੰ ਲੰਘਾਇਆ। ਅੱਛਾ ਜਿਹੜੀ ਪਿੱਛੋਂ ਫੌਜ ਆਈ ਆ, ਸਾਰਿਆਂ ਨੂੰ ਗਾਂਹ ਪਾਰ ਲੰਘਾ ਕੇ ਫਿਰ ਉਹ ਗਏ। ਅੱਛਾ ਬਜ਼ੁਰਗੋ, ਇਹ ਵਾਕਿਆ ਤੁਹਾਡੇ ਨਾਲ ਹੋ ਗਿਆ, ਹਾਂ। ਤੁਸੀਂ ਉਹਨਾਂ ਨੂੰ ਲੱਭ ਗਏ, ਆਪਣੇ ਘਰ ਵਾਲਿਆਂ ਨੂੰ, ਆਪਣੀ ਮਾਈ ਨੂੰ ਤੇ ਆਹੋ ਆਪਣੇ ਲੱਭ ਗਏ ਮਾਮੇ ਜੀ, ਨੂੰ। ਮੈਨੂੰ ਲੱਭ ਗਏ ਉਹ। ਤੇ ਲੇਕਿਨ ਬਾਕੀਆਂ ਦਾ ਵੀ ਤੁਸੀਂ ਡੀਕ ਰੱਖੀ ਕਿਉਂਕਿ ਸ਼ਾਇਦ ਬਚ ਗਿਆ ਹੋਵੇ? ਕੋਈ ਸਾਡਾ- ਡੀਕ ਡਾਕ ਨਹੀਂ ਕਿਸੇ ਰੱਖੀ ਜੀ। ਜਿਹੜਾ ਕੋਈ ਬਚਿਆ ਖਚਿਆ ਆਇਆ ਸੀ ਉਹ ਸਾਰੇ ਉਹ ਲੰਘਾ ਕੇ ਪੁਲੋਂ ਪਾਰ ਗਏ ਆ। ਅੱਛਾ ਫੌਜ ਸੀ ਨਾ ਜਿਹੜੀ, ਹਾਂਜੀ ਉਹ ਜਿਹੜੇ ਮਰ ਗਏ ਨੇ ਉੱਥੇ ਰਹਿ ਗਏ, ਜਿਹੜੇ ਬਚੇ ਸੀਗੇ ਉਹਨਾਂ ਨੂੰ ਉਹ ਪਾਰ ਲੰਘਾ ਕੇ ਗਏ ਆ। ਹੂੰ ਉਹ ਵੀ ਬੰਦੇ ਲੰਘਾ ਕੇ ਉਹ ਗਏ ਨੇ ਕਿ ਜਿਹੜੇ ਉੱਥੇ ਬੜੇ ਜ਼ਖਮੀ ਹੋਏ ਸੀ, ਜਿਹੜੇ ਪਾਕਿਸਤਾਨ 'ਚ ਆਣ ਕੇ ਮਰ ਗਏ, ਅੱਛਾ ਉਹਨਾਂ ਨੂੰ ਵੀ ਉਹ ਲੰਘਾ ਕੇ ਲੰਘਾ ਕੇ ਤੁਹਾਡਾ ਵੀ ਜ਼ਖਮ ਬਹੁਤ ਵੱਡਾ ਹੋਣਾ ਉਸ ਵੇਲੇ? ਆਹੋ, ਮੇਰਾ ਵੀ ਘਰ ਉਦੋਂ ਜ਼ਖਮ ਆਇਆ ਸੀਗਾ।
ਤੇ ਤੁਹਾਨੂੰ ਫਿਰ ਪੱਟੀਆਂ ਛੱਟੀਆਂ ਇੱਥੇ ਹਸਪਤਾਲ ਦਾਖਲ ਕਰਾਇਆ? ਕੋਈ ਕਿੱਸਾ ਕਹਾਣੀ ਨਾ ਕੋਈ ਪੁੱਛਦਾ ਹੀ ਨਹੀਂ ਸੀਗਾ ਕਿਸੇ ਨਾ ਕੋਈ ਪੱਟੀ ਵਾਲਾ ਨਾ ਕੋਈ ਦਵਾਈ ਵਾਲਾ ਕੋਈ ਲੈਣਾ ਦੇਣਾ ਫਿਰ ਹੀ। ਕਿੱਦਾਂ ਸਹੀ ਕੀਤਾ ਇਸ ਜ਼ਖਮ ਨੂੰ? ਬਸ ਫਿਰ ਜੋ ਜਦੋਂ ਵਧੀ ਹੋਵੇ ਅੱਲਾ ਕਰਨ ਵਾਲਾ ਹੂੰ ਦਵਾ ਜੀ ਇੱਕ ਕਿਤੇ ਲੱਭੀ ਧੂੜਾ ਜਿਹਾ ਸੁੱਕਾ ਜਿਹਾ ਉਹ ਤੇਲ ਲਾ ਕੇ ਦੇਸੀ ਉੱਤੇ ਸਵੇਰ ਨੂੰ ਤੇ ਉਹਦੇ ਉੱਤੇ ਧੂੜਾ ਪਾ ਦੇਣਾ ਅੱਛਾ ਉਹਦੇ ਨਾਲ ਬਸ ਅੱਲਾ ਨੇ ਆਰਾਮ ਦੇ ਦਿੱਤਾ। ਸਵਾ ਮਹੀਨੇ ਪਿੱਛੇ ਸਹੀ ਸਹੀ। ਆਰਾਮ ਆਇਆ। ਦਵਾ ਕਿੱਥੋਂ ਲੱਭਦੀ ਕੋਈ ਨਾ ਕੋਈ ਡਾਕਟਰ ਨਾ ਅੱਛਾ ਬਜ਼ੁਰਗੋ, ਫਿਰ ਤੁਹਾਨੂੰ ਜਦੋਂ ਉਹਨਾਂ ਪੁਲ ਪਾਰ ਕਰਾਇਆ ਆ ਫਿਰ ਤੁਸੀਂ ਲਾਹੌਰ ਰਹੇ, ਕਿੱਥੇ ਰਹੇ ਆ ਕੇ? ਅਸੀਂ ਭਾਈ ਉਥੋਂ ਮੁੜ ਕੇ ਪਏ ਆ ਤੁਰ। ਹੂੰ ਸਾਡਾ ਇੱਕ ਮੇਰਾ ਮਾਮਾ ਜਿਹੜਾ ਸੀਗਾ ਉਹ ਨਾਰੋਵਾਲ ਦੇ ਏਰੀਏ ਦੇ ਵਿੱਚ ਪਿੰਡ ਆ ਭੱਟੀਆਂ, ਅੱਛਾ। ਲੰਗਾ ਭੱਟੀਆਂ, ਹੂੰ ਉੱਥੇ ਵਿਆਹਿਆ ਸੀ। ਉਸ ਵੇਲੇ ਹਿੰਦੁਸਤਾਨ ਵਸਦੇ ਸੀ। ਤੇ ਉਹਦੀ ਬੇਗਮ ਵੀ ਉੱਥੇ ਮਾਰੀ ਗਈ ਸੀ? ਨਹੀਂ ਉਹ ਵੀ ਸਹੀ ਸਲਾਮਤ ਆ ਗਈ, ਅੱਛਾ। ਲੰਘ ਆਈ ਸੀਗਾ। ਹੂੰ ਉਹ ਜਿਹੜਾ ਸਾਡਾ ਮਾਮਾ ਸੀ ਨਾ ਹਾਂਜੀ ਉੱਥੇ ਵਿਆਹਿਆ ਹਾ, ਹਾਂਜੀ ਉਹਦੇ ਨਾਂ ਸੀ ਸ਼ਫੀ। ਅੱਛਾ ਉਹਦੇ ਜ਼ਖਮ ਬੇਬਹਾ ਹੋ ਗਏ ਸੀ, ਉਂਝ ਉਹ ਗਾਂ ਲੰਘ ਆਇਆ ਪੁਲ। ਅੱਛਾ ਅੱਗੋਂ ਜਦੋਂ ਲੰਘਿਆ ਤੇ ਅੱਗੋਂ ਉਹਨੂੰ ਉਹਦਾ ਭਰਾ ਮਿਲ ਪਿਆ ਉੱਥੇ। ਉਹ ਕੋ ਲੱਭਣ ਵਾਸਤੇ ਉੱਥੇ ਪੁਲ ਅੱਗੇ ਖੜੇ ਸੀ ਵੀ ਕੋਈ ਸਾਡਾ ਜੀ ਹੂੰ ਆਵੇ ਲੱਭ ਪਵੇ। ਸਹੀ। ਅੱਗੇ ਉਹਨਾਂ ਨੇ ਉਹਨੂੰ ਲੱਭ ਲਿਆ, ਲੱਭ ਗਿਆ। ਅੱਛਾ ਉਹਨਾਂ ਲਿਆ ਕੇ ਉੱਥੇ ਕਿਸੇ ਦੀ ਹਵੇਲੀ 'ਚ ਜਾਂ ਕੋਈ ਢਾਰਾ ਸੀ ਜਾਂ ਜਿੱਥੇ ਵੀ ਸੀ ਉਹਨੂੰ ਮੰਜੀ ਤੇ ਲੰਮਾ ਲੁਮਾ ਪਾ ਲਿਆ। ਕਿਉਂ ਜੀ? ਹੂੰ ਉਹ ਫਿਰ ਵਿਆਹਿਆ ਸੀਗਾ ਇੱਥੇ ਤੇ ਉਹ ਨਾ ਬੰਦੇ ਚੰਗੇ ਸੀ। ਹੂੰ ਉਹੜਾ ਮੇਰਾ ਮਾਮਾ ਸੀ ਨਾ ਜਿਹੜਾ ਦੂਸਰਾ ਸੀਗਾ, ਭੈਣ ਭਰਾ ਦੋਵੇਂ ਸਹੀ ਸਲਾਮਤ ਆਏ। ਹਾਂਜੀ ਉਹ ਫਿਰ ਮੇਰਾ ਮਾਮਾ ਸਵੇਰ ਨੂੰ ਨਾ ਲੁਕਦਾ ਚੁੱਕਦਾ ਜਿਉਂ ਤੁਰਿਆ ਉਹਦੇ ਸਹੁਰੇ ਉੱਥੇ ਅੱਪੜ ਗਿਆ। ਅੱਛਾ। ਹੂੰ ਹੂੰ ਉਹਨਾਂ ਨੂੰ ਆਣ ਕੇ ਦੱਸਿਆ ਵੀ ਆਹ ਕੰਮ ਸਾਡੇ ਨਾਲ ਬਣ ਗਿਆ ਤੇ ਉਹ ਇਸ ਵੇਲੇ ਉੱਥੇ ਮਿਆਦੀ ਆ। ਪਤਾ ਨਹੀਂ ਮੇਰੇ ਜਾਂਦਿਆਂ ਨੂੰ ਬਚਿਆ ਜਾਂ ਨਹੀਂ ਬਚਦਾ ਅੱਛਾ ਹੈ। ਹੂੰ ਉਹ ਬੰਦੇ ਖੈਰੀ ਮੇਰੀ ਸੀ, ਤਿੰਨ ਚਾਰ ਭਰਾ ਸੀ ਤੇ ਵਾਵਾ ਕਾਰੋਬਾਰ ਵਾਲੇ ਸੀ। ਹੂੰ ਉਹਨਾਂ ਨੇ ਫਿਰ ਸੁਬਾਹ ਨਾ 4 ਘੋੜੀਆਂ ਲਈਆਂ ਅੱਛਾ ਤੇ ਨਾਲ ਹੀ ਮੇਰਾ ਮਾਮੇ ਨੂੰ ਲਿਆ ਤੇ ਬਾਕੀ ਉਹ ਆਪ ਉੱਥੋਂ ਬੈਠੇ 8 ਬੰਦੇ ਉਹ ਘੋੜੀਆਂ ਚੌਂ ਤੇ ਬੈਠੇ ਤੇ ਨਾਲ ਉਹਨਾਂ ਅੱਗੇ ਪੱਕੀ ਰਫਰ ਰੱਖੀ। ਅੱਛਾ ਉਹ ਫਿਰ ਰੱਖ ਕੇ ਇੱਥੇ ਆਪਣੇ ਤੁਹਾਨੂੰ ਪਿੰਡ ਲੈ ਆਏ? ਮਿਆਦੀ ਅੱਛਾ ਮਹਿਦੀ ਆਏ। ਮਿਆਦੀ ਆਣ ਕੇ ਫਿਰ ਉਹਨੂੰ ਲੈ ਗਏ ਅਗਲੇ ਦਿਨ ਸਵੇਰ ਨੂੰ ਹੂੰ ਘੋੜੀ ਤੇ ਬਾਲ ਕੇ ਅੱਛਾ ਆਪਣੇ ਕੋਲ ਲੈ ਗਏ। ਸਹੀ। ਉੱਥੇ ਜਾ ਕੇ ਉਹ 3 ਦਿਨ ਰਿਹਾ, ਚੌਥੇ ਦਿਨ ਉਹਨੇ ਦਮ ਦੇ ਦਿੱਤੇ। ਅੱਛਾ ਫੌਤ ਹੋ ਗਿਆ ਉਹ ਵੀ? ਬਹੁਤ ਹੋ ਗਿਆ। ਅੱਛਾ ਬਜ਼ੁਰਗ, ਥੋੜਾ ਜਿਹਾ ਹੁਣ ਤੁਹਾਡੀ ਗੱਲ ਕੱਟਦਾ। ਤੁਹਾਡੇ ਜਦੋਂ ਜੀ ਚੱਲੇ ਸੀ ਹਾਂਜੀ। ਉਹਨਾਂ ਵਿੱਚੋਂ ਕਿਹੜੇ ਕਿਹੜੇ ਤੁਹਾਡੇ ਰਿਸ਼ਤੇਦਾਰ ਮਾਰੇ ਗਏ, ਉਹਨਾਂ ਦਾ ਤੁਹਾਨੂੰ ਥੋੜਾ ਜਿਹਾ ਦੱਸ ਦਿਓ। ਰਿਸ਼ਤੇਦਾਰ ਸਾਡੇ ਤੈਨੂੰ ਦੱਸਿਆ ਨਾ ਵੀ ਉਹ ਕਿੰਨੇ ਮਾਮੇ 2 ਸੀ? ਸਾਡੇ ਮਾਮੇ ਮਰ ਗਏ ਉੱਥੇ ਹੀ, ਅੱਛਾ ਉਹ ਹਮਲੇ 'ਚ? ਉਹ ਜਿੱਥੇ ਹਮਲਾ ਹੋਇਆ। ਅੱਛਾ। 2 ਉੱਥੇ ਥਾਂ ਉੱਥੇ ਮਰ ਗਏ। ਹੂੰ ਤੀਸਰਾ ਆਇਆ ਸੀ ਤੇ ਉਹ ਗਾਂ ਆਣ ਕੇ ਲੰਘ ਕੇ ਮਰ ਗਿਆ ਹੈ। ਹੂੰ ਮਾਮੀ ਜਿਹੜੀ ਸੀਗੀ ਸਾਡੀ ਉਹ ਆਪਣੇ ਭਰਾਵਾਂ ਕੋਲ ਜਾ ਬਈ ਕੀ ਅੱਛਾ। ਉਹਨੇ ਮੁੜ ਕੇ ਕੀ ਲੈਣ ਆਉਣਾ ਸੀ, ਸਾਡੇ ਨਾਲ ਧੀਆ ਪੁੱਤਾ ਉਹਦਾ ਕੋਈ ਨਹੀਂ। ਤੇ ਤੁਹਾਡੇ ਵਾਲਦ ਸਾਹਿਬ? ਵਾਲਦ ਵੀ ਸਾਡੇ ਉੱਥੇ ਹੀ ਸ਼ਹੀਦ ਹੋ ਗਏ। ਅੱਛਾ ਵਾਲਦ ਵੀ ਉੱਥੇ ਹੀ? ਆ ਜਿੱਥੇ ਜਸਾ ਪਿਆ। ਸਹੀ ਹੋ ਗਿਆ ਸਹੀ। ਅੱਛਾ ਫਿਰ ਤੁਸੀਂ ਉਸ ਪਿੰਡ ਉੱਥੇ ਗਾਦੀਆਂ ਹੀ ਬੈਠੇ ਸੀ? ਨਹੀਂ ਨਹੀਂ, ਫੇਰ ਤੇ ਅਸੀਂ ਪਾਕਿਸਤਾਨ ਚ ਆ ਗਏ ਕਿ ਹੂੰ ਲਗਾ ਭੱਟੀ ਆ ਗਏ ਅਸੀਂ। ਅੱਛਾ। ਉੱਥੇ ਆਣ ਕੇ ਸਾਡਾ ਮਾਮਾ ਗੁਜ਼ਰ ਗਿਆ। ਉਹ ਜਿਹੜਾ ਹੂੰ ਮਾਮੀ ਜਿਹੜੀ ਸੀ ਉਹ ਆਪਣੇ ਭਰਾਵਾਂ ਕੋਲ ਨੇ ਅੱਛਾ ਟਿਕ ਗਈ। ਸਹੀ। ਫਿਰ ਅਸੀਂ ਰਹਿ ਗਏ ਉੱਥੇ। 3 ਜੀ ਰਹਿ ਗਏ ਤੁਸੀਂ? ਆ ਮੁੜ ਕੇ ਮੇਰਾ ਤਾਇਆ ਆ ਗਿਆ ਲੱਭਦਾ ਫਿਰੇ, ਉਹ ਤਾਇਆ ਲੱਭਦਾ। ਬਚ ਗਿਆ ਸੀ? ਆਹੋ ਹੋਰ ਪਾਸੇ ਉਹ ਸਾਡੇ ਆਏ ਸੀ? ਨਾਲ ਨਹੀਂ ਆਏ, ਉਹ ਪਹਿਲੋਂ ਆ ਗਏ ਸੀ? ਉਹ ਹੋਰ ਕੇ ਥਾਂ ਥਾਣੀ ਲੰਘੇ ਸੀ। ਹੂੰ ਉਹ ਸਹੀ ਸਲਾਮ ਤੇ ਸਾਰਾ ਪਿੰਡ ਆ ਲੰਘ ਆਇਆ। ਅੱਛਾ। ਉਹ ਫਿਰ ਸਾਨੂੰ ਲੱਭਦਾ ਫਿਰੇ। ਹੂੰ ਉਹਨਾਂ ਨੂੰ ਪਤਾ ਲੱਗਾ ਵੀ ਕਾਦੀਆਂ ਵਾਲੇ ਜਿਹੜੇ ਸੀਗੇ ਉਹ ਸਭ ਮਰ ਖਪ ਗਏ ਆ, ਜਸਾ ਪੈ ਗਿਆ ਉਹਨਾਂ ਨੂੰ। ਹੂੰ ਉਹ ਫਿਰ ਲੱਭਦੇ ਲੁਭਦੇ ਸਾਨੂੰ ਫੇਰਨ। ਹੂੰ ਉਹਨਾਂ ਨੂੰ ਕਦੇ ਥੋੜ੍ਹੀ ਜਿਹੀ ਕਿਸੇ ਧੁਣਖ ਸੀ ਜਾਂ ਕਿਸੇ ਨੇ ਦਿੱਤੀ ਵੀ ਉਹਨਾਂ ਦੀ ਰਿਸ਼ਤੇਦਾਰੀ ਲਗਾਂ ਪੱਠੀਆਂ। ਅੱਛਾ। ਉੱਥੇ ਪਤਾ ਕਰੋ ਜਾ ਕੇ। ਹੂੰ ਉਹ ਫਿਰ ਉੱਥੇ ਗਏ ਤੇ ਅਸੀਂ ਉਹਨਾਂ ਨੂੰ ਲੱਭ ਪਏ, ਸਹੀ। ਟੱਕਰ ਗਏ। ਅਸੀਂ ਫਿਰ ਉੱਥੇ ਉਹ ਵੀ ਰਾਤ ਰਿਹਾ, 2 ਰਾਤਾਂ ਦੇ ਉਹਦੇ ਨਾਲ ਹੀ ਅਸੀਂ ਉੱਥੋਂ ਵੀ ਨਿਕਲ ਆਏ। ਹੂੰ ਸਾਡਾ ਉੱਥੇ ਕੀ ਕਿੱਸਾ ਕਹਾਣੀ ਕੋਈ ਨਾ ਰਹਿ ਗਿਆ। ਸਹੀ। ਮਾਮੇ ਨਾਲ ਹੀ ਤੇ ਸਾਡੀ ਗੱਲਬਾਤ ਸੀ, ਹਾਂ, ਉਹੀ ਰਿਸ਼ਤੇਦਾਰ ਫੌਤ ਹੋ ਗਿਆ ਤੇ ਫਿਰ ਉਹ ਫੌਤ ਰਿਸ਼ਤੇਦਾਰੀ ਹੋ ਖਤਮ ਗਿਆ। ਘਰ ਦੀ ਉਹਦੀ ਆਪਣੇ ਭਰਾਵਾਂ ਕੋਲ ਟਿਕ ਗਈ।
ਸਹੀ ਸਹੀ। ਅਸੀਂ ਫਿਰ ਤਿੰਨੇ ਉੱਥੋਂ ਆਪਣੇ ਤਾਏ ਨਾਲ ਅਸੀਂ ਆ ਗਏ। ਜਸਲਾਂ ਦੇ ਸਟੇਸ਼ਨ ਤੇ ਆਏ ਅਸੀਂ। ਜਸਲਾਂ ਤੋਂ ਗੱਡੀ ਬੈਠੇ ਆ ਸਹੀ। ਤੇ ਅਸੀਂ ਨਾਰੋਵਾਲ ਆ ਗਏ। ਨਾਰੋਵਾਲ ਆਣ ਕੇ ਤੇ ਮੁਸਾਫਰਖਾਨੇ ਰਾਤ ਰਹੇ ਆ। ਅੱਛਾ। ਜਦੋਂ ਸਵੇਰੇ ਅਸੀਂ ਬਾਹਰ ਨਿਕਲੇ ਆ ਉੱਠ ਕੇ ਮੁਸਾਫਰਖਾਨਿਓਂ, ਆਹ ਸਾਰਾ ਪਿੰਡ ਸਾਨੂੰ ਮਿਲ ਗਿਆ। ਇਹ ਜਿਹੜਾ ਪਿੰਡ ਸੀ, ਇਹ ਜਿਹੜਾ ਪਿੰਡ, ਇਹ ਤੁਹਾਡੇ ਪਿੰਡ ਦੇ ਹੀ ਸਨ? ਹਾਂ। ਪਿੱਛੋਂ? ਇਹ ਪਿੱਛੋਂ ਆਏ ਨੇ ਨਾ, ਸਾਡੇ ਨਾਲ ਚੰਦ ਬੰਦੇ ਆਏ ਨੇ, ਕੋਈ 20-30 ਕੁ ਜੀ ਆਏ ਸੀ ਪਿੰਡ ਦੇ। ਅੱਛਾ। ਬਕਾਇਆ ਇਹ ਉੱਥੇ ਬੈਠੇ ਰਹੇ। ਇਹ ਉੱਥੋਂ ਮੁੜ ਕੇ ਫਿਰ ਆਏ, ਇਹ ਵੀ ਉੱਥੋਂ ਦੀ ਨੇ। ਅੱਛਾ ਅੱਛਾ। ਪਰ ਇਹ ਬਚ ਗਏ ਨੇ, ਇਹ ਬਚ ਕੇ ਆਏ ਨੇ ਸਾਰੇ। ਤੁਹਾਡੇ ਜੀ ਮਾਰੇ ਗਏ? ਹਾਂ, ਉਹੋ ਹੀ ਕਾਫਲੇ ਨੂੰ ਜਸਾ ਪਿਆ, ਮੁੜ ਕੇ ਨਹੀਂ ਪਿਆ, ਬਲਕਿ ਉਹਨਾਂ ਇੰਤਜ਼ਾਮ ਕਰ ਲਿਆ ਆਪਣਾ ਹਕੂਮਤ ਨੇ। ਤੇ ਫਿਰ ਤੁਹਾਨੂੰ ਜ਼ਮੀਨ ਤੁਹਾਡੀ ਪੁਰਖਿਆਂ ਦੀ ਇੱਥੇ ਮਿਲੀ ਆ ਕੇ? ਉੱਥੋਂ ਫਿਰ ਅਸੀਂ ਆ ਗਏ ਨਾ ਆਪਣੇ ਤਾਏ ਦੇ ਨਾਲ। ਹਾਂਜੀ। ਨਾਰੋਵਾਲ ਆਣ ਕੇ ਤੇ ਅਸੀਂ ਇਹਨਾਂ ਦੇ ਨਾਲ ਮਿਲ ਗਏ। ਨਾਰੋਵਾਲੋਂ ਫਿਰ ਇਹ ਜਿਉਂ ਤੁਰੇ ਨੇ 2-4 ਦਿਨੀ ਜਾਂ 2-4 ਰਾਤੀ। ਹਾਂਜੀ। ਸ਼ੇਹੂਪੁਰਾ ਫੜ ਗਏ। ਅੱਛਾ। ਇੱਥੇ ਸਹੀ। ਇੱਥੇ ਪੁਰਾਣਾ ਸ਼ੇਹੂਪੁਰਾ ਥਾਣੇ ਸਦਰ ਦੇ ਲਾਗੇ ਆ, ਲੈਣਾ ਦੇ ਲਾਗੇ। ਉੱਥੇ ਸਿੱਖਾਂ ਦਾ ਗੁਰਦੁਆਰਾ ਬੜਾ ਵੱਡਾ। ਅੱਛਾ। ਉਸ ਗੁਰਦੁਆਰੇ 'ਚ ਆਣ ਕੇ ਵੜ ਗਏ। ਅੱਛਾ। ਉੱਥੇ ਰਹੇ ਆ ਜੀ ਅਸੀਂ ਸਵਾ ਮਹੀਨਾ। ਸਹੀ। ਸਵਾ ਮਹੀਨਾ ਉਸ ਗੁਰਦੁਆਰੇ 'ਚ ਹੀ ਰਹੇ ਆ ਸਾਰੇ। ਸਹੀ ਸਹੀ ਸਹੀ। ਫੇਰੇ ਫਿਰਦੇ ਫੁਰਦੇ ਰਹੇ ਨੇ, ਜ਼ਮੀਨ ਵੇਂਦੇ, ਪਿੰਡ ਵੇਂਦੇ, ਉਰਾ ਪਰਾਂ। ਸਵਾ ਮਹੀਨੇ ਪਿੱਛੋਂ ਜਾ ਕੇ ਫਿਰ ਆ ਪਿੰਡ ਇਹਨਾਂ ਦੀ ਪਸੰਦ ਆ ਗਿਆ ਡੇਰਾ। ਅੱਛਾ। ਇਹ ਵਿਹਲਾ ਸੀ, ਇੱਥੇ ਅਜੇ ਕੋਈ ਬਾਣ ਕੇ ਨਹੀਂ ਬੈਠਾ। ਸਿੱਖਾਂ ਦਾ ਸੀ ਇਹ ਵੀ ਡੇਰਾ? ਸਿੱਖਾਂ ਦਾ। ਆਓ ਡੇਰੇ ਦੇ ਵੀ ਬਹਿ ਗਏ ਸੀ, ਇੱਥੇ ਵੀ ਬਹਿ ਗਏ ਸੀ, ਚੱਲ ਜਾਣੇ ਸਾਰੇ ਡੇਰਿਆਂ ਦੇ ਖਲਕ ਤੇ ਬਹਿ ਗਈ ਸੀ। ਇਹ ਡੇਰਾ ਖਾਲੀ ਹੜ। ਸਹੀ। ਇਹ ਪਟਵਾਰੀ ਮਾਲੀ ਸੀ, ਉਹਨੇ ਆਪਣੇ ਰਿਸ਼ਤੇਦਾਰਾਂ ਲਈ ਆ ਡੇਰਾ ਰੱਖਿਆ ਸੀ ਇੱਥੇ। ਸਹੀ ਸਹੀ ਸਹੀ। ਉਹ ਅੱਲਾ ਜਾਣੇ ਰੌਲਾ ਪਿਆ, ਉਹ ਗਾਂਹ ਟੱਪ ਗਏ ਨੇ ਜਾਂ ਪਛਾਂ ਰਹਿ ਗਏ। ਉਹਦੇ ਕੋਲ ਆਏ ਤੇ ਉਹਨੇ ਆਖਿਆ ਵੀ ਮੇਰੇ ਕੋਲ ਉਹ ਡੇਰਾ ਹੈ ਇੱਕ ਵਿਹਲਾ, ਤੁਸੀਂ ਜਾ ਕੇ ਵੇਖ ਲਓ। ਇਹ ਫਿਰ ਵੇਖ ਕੇ ਆਏ, ਗਏ, ਫਸਲ ਬੰਨਾ ਵੇਖਿਆ, ਹਰ ਸ਼ੈ ਇੱਥੇ ਵੇਖੀ, ਪਾਣੀ ਵੇਖਿਆ, ਨਹਿਰੀ ਉਰਲੋਂ ਪਰਮ ਸਭ ਕੁਛ। ਅਗਲੇ ਦਿਨ ਉਹਨੇ ਜਾ ਕੇ ਆਖਿਆ, ਉਹਨੇ ਫਿਰ ਸਾਨੂੰ ਪਰਮਿਟ ਕੱਟ ਕੇ ਦੇ ਦਿੱਤਾ। ਫਿਰ ਤੁਸੀਂ ਇੱਥੇ ਆ ਕੇ ਤੁਸੀਂ ਉੱਥੇ ਜਾ ਕੇ ਬਹਿ ਜਾਓ। ਸਹੀ ਹੋ ਗਿਆ। ਇੱਥੇ ਆਣ ਕੇ ਫਿਰ ਇੱਕ ਜੀ ਦਾ ਕਿੱਲਾ ਪਟਵਾਰੀ ਨੇ ਹਰ ਬੰਦੇ ਨੂੰ ਦਿੱਤਾ। ਸਹੀ। ਭਾਵੇਂ ਕੋਈ ਨਾਈ ਘੁਮਿਆਰ ਆ, ਭਾਵੇਂ ਕੋਈ ਵੀ ਆ, ਕਿੱਲਾ ਜੀ ਨੂੰ। ਤੁਹਾਡੇ ਲੁਹਾਰ ਵੀ ਤੁਹਾਡੇ ਨਾਲ ਹੀ ਆ ਗਏ ਸੀ ਇੱਥੇ? ਉਹ ਵੀ ਆ ਗਏ ਸੀ ਉਦੋਂ ਇੱਥੇ ਹੀ। ਉਹ ਇੱਥੇ ਆ ਗਏ ਨਾ, ਫਿਰ ਉਹ ਕੋਈ ਦਿਨ ਇੱਥੇ ਰਹੇ ਆ, ਫਿਰ ਉਹਨਾਂ ਦਾ ਇੱਥੇ ਨਹੀਂ ਗੁਜ਼ਰ ਨਹੀਂ ਗਈ। ਫਿਰ ਉਹ ਮੰਡੀ ਤਾਂਦਲਿਆਂ ਵਾਲੇ ਜਾ ਕੇ ਬਹਿ ਗਏ ਹੈ। ਸਹੀ ਸਹੀ। ਚਲੇ ਗਏ ਨੇ, ਕਿਉਂਕਿ ਉਹ ਕੰਮ ਹੀ ਦੂਜਾ ਕਰਦੇ ਸੀ। ਸਹੀ। ਠੇਕਿਆਂ ਦੇ, ਰਾਜਗੀਰੀ ਦੇ ਉਹਦੇ ਪਰਲੇ। ਅੱਛਾ ਬਜ਼ੁਰਗੋ, ਹੁਣ ਕਦੀ ਇਕੱਲਿਆਂ ਬੈਠਿਆਂ ਉਹ ਜਿਹੜਾ ਹਮਲਾ ਉਹ ਕਦੀ ਅੱਖਾਂ ਦੇ ਸਾਹਮਣੇ ਆਇਆ, ਯਾਦ ਆਉਂਦਾ? ਜੀ ਸਾਡੇ 24 ਘੰਟੇ ਰਹਿੰਦਾ ਤੇ ਸਾਡੇ ਹੀ ਉਹ ਨਿਗਾਹ ਚੋਂ ਭੁੱਲ ਸਕਦਾ ਜਿਹੜਾ ਸਾਡੇ ਨਾਲ ਵਰਤੀ ਆ। ਬਹੁਤ ਹੀ ਜ਼ੁਲਮ ਹੋਇਆ ਉਸ ਵੇਲੇ। ਮੈਂ ਨਾ ਕੋਈ ਗੱਲ ਕਰਨ ਵਾਲੀ ਨਹੀਂ ਰਹਿ ਗਈ ਕਿ ਉਹ ਵੇਲੇ ਰਾਤ ਜਿਹੜਾ ਆਇਆ ਨਾ ਕਾਫਲਾ ਲੰਘ ਕੇ, ਰਾਤ ਹਨੇਰੇ। ਹਾਂਜੀ। ਉਹ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਖਲਕਤ ਆਈ ਹੈ। ਇੰਨਾ ਕੁ ਉੱਥੇ ਕਿੱਡਾ ਉਸ ਵੇਲੇ ਇਨਸਾਨ ਜ਼ਾਲਮ ਹੋ ਗਿਆ ਸੀ ਕਿ ਇਨਸਾਨੀਅਤ ਭੁੱਲ ਗਿਆ। ਹਾਂ ਜੀ, ਜਿਹੜਾ ਇੰਨੀ ਕੁ ਖਲਕਤ ਉੱਥੇ ਮਰੀ ਸੀ। ਬੱਚਿਆਂ ਨੂੰ ਤੱਕ ਨਹੀਂ ਛੱਡਿਆ ਉਹਨਾਂ ਨੇ। ਮੈਂ ਨਾ ਵੀ ਉਹ ਤੇ ਤਲਵਾਰ ਜੀ ਏਡੀ ਫਿਰਦੀ ਸੀ ਜਿਵੇਂ ਕਮਾਦ ਦੇ ਵਿੱਚ ਜਾਂ ਚਰੀ ਵਿੱਚ ਬੰਦਾ ਵੜ ਗਿਆ। ਕਿਉਂ ਜੀ? ਉਹਦੇ ਵੱਲੋਂ ਕਿਸੇ ਦੇ ਲੱਕ 'ਚ ਵੱਜ ਜੇ, ਉਹਨਾਂ ਵੱਲੋਂ ਕਿਸੇ ਦੀ ਧੌਣ। ਤੁਹਾਨੂੰ ਵੀ ਇੱਕ ਹਿਸਾਬ ਦਾ ਮਾਰ ਹੀ ਦਿੱਤਾ ਸੀ ਉਹਨਾਂ ਨੇ। ਉਹਨਾਂ ਵੱਲੋਂ ਜਿੱਥੇ ਮਰਜ਼ੀ ਵੱਜ ਜੇ, ਉਹਨਾਂ ਨੂੰ ਉਹਨਾਂ ਕਿਹੜਾ ਭੌਂ ਕੇ ਵੇਖਣਾ ਵੀ ਤੈਨੂੰ ਪੀੜ ਹੁੰਦੀ ਆ ਕਿ ਨਹੀਂ। ਕਿਉਂ ਭਾ? ਗੱਲ ਤੇ ਆ ਉਹਦਾ ਆਪਣਾ ਕੰਮ। ਉਹਨਾਂ ਕੋਲ ਜਿਹੜਾ ਕੋਈ 10 ਮਿੰਟ ਲੱਗੇ ਨੇ ਜਾਂ ਅੱਧਾ ਘੰਟਾ ਬਾਅਦ ਇੰਨੇ ਘੰਟੇ ਕੰਮ ਹੋ ਗਿਆ ਖਲਕਤ ਦਾ। ਕਿਸੇ ਦੇ ਕੋਲ ਹੀ ਕੱਖ ਨਹੀਂ ਸੀ ਅੱਗੋਂ। ਹੱਤੇ ਸੀ ਨਾ। ਹਾਂ ਠੀਕ ਹੋ ਗਿਆ। ਹਾਂ ਬਜ਼ੁਰਗੋ, ਬੜੀ ਅੱਛੀਆਂ ਗੱਲਾਂ ਕੀਤੀਆਂ ਤੁਸੀਂ, ਪੁਰਾਣੀਆਂ ਯਾਦਾਂ 'ਚ ਲੈ ਗਏ ਸਾਨੂੰ। ਜਿਹੜੇ ਵੇਖਣ ਵਾਲੇ ਸਾਡੇ ਵੀਰ ਨੇ ਉਹ ਵੀ ਤੁਹਾਡੀ ਦਰਦ ਨੂੰ ਮਹਿਸੂਸ ਕਰਦੇ ਨੇ। ਤੇ ਅਸੀਂ ਆਪ ਬੜੇ ਪਰੇਸ਼ਾਨ ਹੋਏ ਤੁਹਾਡੀ ਕਹਾਣੀ ਸੁਣ ਕੇ, ਲੇਕਿਨ ਉਹ ਵੇਲਾ ਹੀ ਮਾੜਾ ਸੀ ਉਸ ਵੇਲੇ। ਉਹ ਛੱਡ ਕੇ ਮਾੜਾ ਛੱਡ ਕੇ ਜੀ, ਸਾਡੇ ਕੋਲ ਤੇ ਇੱਥੇ ਆਣ ਕੇ ਵੀ 20 ਸਾਲ ਵੀ ਸਾਡੇ ਤੇ ਮਾੜਾ ਹੀ ਰਿਹਾ। ਇੱਥੇ ਵੀ ਜੀਆਂ ਵਾਲਿਆਂ ਦੀ ਗੱਲ ਸੀ, ਜਿਹਦਾ ਕੋਈ ਨਹੀਂ, ਉਹਦੇ ਗੱਲ ਕਾਹਦੀ ਰਹਿ ਗਈ। ਸਹੀ ਗੱਲ ਹੈ ਜੀ। ਜਦੋਂ ਉਹੀ ਤੁਹਾਡੇ ਨਾਨਕਿਆਂ ਦੀ ਜ਼ਮੀਨ ਇੱਥੇ ਮਿਲ ਗਈ ਸੀ ਮਾਮਾ ਜੀ ਨੂੰ ਤੁਹਾਡੇ ਨੂੰ? ਹਾਂਜੀ, ਜ਼ਮੀਨ ਤੇ ਫਿਰ ਅਸੀਂ ਮੈਂ ਆਪਣੀ ਹੋਸ਼ ਵਿੱਚ ਪਵਾਈ ਆ ਆਣ ਕੇ। ਅੱਛਾ ਅੱਛਾ। ਮੇਰਾ ਇਸਤੇਮਾਲ ਹੋਈ ਆ, ਉਹ ਵੀ ਮੈਂ ਆਪਣੀ ਹੋਸ਼ ਨਾਲ ਆਪਣੇ ਹੱਥੀਂ ਕਰਵਾਈ। ਟੋਟਲ ਸਾਰੀ ਜ਼ਮੀਨ ਮਿਲ ਗਈ ਸੀ? ਹਾਂ। ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ। ਜ਼ਮੀਨ ਮਿਲ ਗਈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।